ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 4 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਵਨੀਤ ਸਿੰਘ ਬਿੱਟੂ ਦੀ ਰਾਜਨੀਤੀ ਤੋਂ। ਕੱਲ ਵੀ ਆਪਾਂ ਬਿੱਟੂ ਦੇ ਬਾਰੇ ਚਰਚਾ ਕੀਤੀ ਸੀ, ਪਰ ਕਹਿੰਦੇ ਕਿ ਬਿੱਟੂ ਦਾ ਬਿਸਤਰਾ ਫਿਰ ਗੋਲ ਹੋ ਹੀ ਗਿਆ ਜੀ ਦਿੱਲੀ ਤੋਂ। ਪ੍ਰਵੀਨ ਜੀ, ਆਪਾਂ ਕੱਲ ਗੱਲ ਕਰ ਰਹੇ ਸੀ ਵੀ ਕਿ ਰਵਨੀਤ ਸਿੰਘ ਬਿੱਟੂ ਨੇ ਖੁਦੇ ਇਸ਼ਾਰਾ ਦੇ ਦਿੱਤਾ ਹੈ ਜਦੋਂ ਕੇਵਲ ਸਿੰਘ ਢਿੱਲੋਂ ਹੋਰਾਂ ਦੀ ਤਾਜਪੋਸ਼ੀ ਸਮਾਗਮ 'ਚ ਬੋਲ ਰਹੇ ਸੀਗੇ ਕਿ ਬਈ ਸਾਡੇ ਟੈਚੀ ਪੈਕ ਪਏ ਨੇ ਜੀ, ਅਸੀਂ ਗੱਡੀਆਂ 'ਚ ਰੱਖ ਲਏ, ਸਾਨੂੰ ਬਸ ਦਿੱਲੀ ਤੋਂ ਵਿਹਲੇ ਕਰ ਦਿਓ, ਸਾਨੂੰ ਪੰਜਾਬ ਨੂੰ ਤੋੜ ਦਿਓ, 17 ਸਾਲ ਹੋ ਗਏ ਮੈਨੂੰ ਦਿੱਲੀ 'ਚ, ਹੁਣ ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਪੰਜਾਬ ਲਈ ਸੇਵਾ ਸਕਿਆ ਜੀ। ਤੇ ਉੱਥੋਂ ਇਹ ਸੰਕੇਤ ਸੀਗੇ ਜੀ ਕਿ ਉਹ ਇੱਕ ਮਾਹੌਲ ਸਿਰਜ ਰਹੇ ਨੇ ਤਾਂ ਕਿ ਇਹ ਨਾ ਲੱਗੇ ਜੀ ਕਿ ਮੇਰੀ ਕੈਬਨਿਟ 'ਚੋਂ ਛੁੱਟੀ ਕਰਤੀ, ਮੈਨੂੰ ਰਾਜ ਸਭਾ 'ਚੋਂ ਉਤਾਰਤਾ ਪੌੜੀਆਂ ਕਿ ਜਾਓ ਘਰਾਂ ਨੂੰ, ਤਾਂ ਕਿ ਇਹ ਲੱਗਿਆ ਕਿ ਮੈਂ ਤਾਂ ਖੁਦ ਮੰਗ ਕੀਤੀ ਹੈ ਜੀ ਪੰਜਾਬ ਆਉਣ ਦੀ। ਇਹ ਉਹ ਮਾਹੌਲ ਬਣਾਉਣਾ ਚਾਹੁੰਦੇ ਸੀਗੇ, ਪਰ ਉਸ ਗੱਲ ਤੋਂ ਸੰਕੇਤ ਹੋ ਗਿਆ ਸੀਗਾ ਵੀ ਕਿ ਇਸ ਵਾਰ ਸ਼ਾਇਦ ਰਾਜ ਸਭਾ 'ਚ ਰਵਨੀਤ ਬਿੱਟੂ ਨੂੰ ਨਾ ਭੇਜਿਆ ਜਾਵੇ। ਤੇ ਫਿਰ ਉਹਦੇ ਉਸ ਗੱਲ ਦੇ ਉੱਤੇ ਮੋਹਰ ਲਾਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਰਦੇ ਸਾਹਮਣੇ ਆਏ ਕਿ ਬਿੱਟੂ ਤਾਂ ਛੁੱਟੀ ਹੋ ਗਈ ਜੀ, ਬਿੱਟੂ ਨੂੰ ਨਹੀਂ ਹੁਣ ਰਾਜ ਸਭਾ ਭੇਜਦੇ, ਅਗਲੇ ਹੈ ਨਾ, ਮੋਹ ਭੰਗ ਹੋ ਗਿਆ ਜੀ, ਖਤਮ ਹੋ ਗਿਆ ਜੀ ਉਹਦਾ ਕੰਮ ਜੇ ਉਹ। ਤੇ ਉਸ ਗੱਲ ਦੀ ਚਰਚਾ ਫਿਰ ਕਾਫੀ ਤੁਰੀ ਕਿ ਭਗਵੰਤ ਮਾਨ ਜੇ ਕਹਿ ਰਹੇ ਨੇ ਇਹਦਾ ਮਤਲਬ ਕੀ ਇਹ ਸੱਚਾਈ ਹੈ ਜੀ। ਅਜੇ ਉਹ ਚਰਚਾ ਚੱਲ ਰਹੀ ਸੀ ਕਿ ਜਾਨੂੰ ਉਮੀਦਵਾਰਾਂ ਦੀ ਸੂਚੀ ਆ ਗਈ ਬੀਜੇਪੀ ਦੀ। ਬੀਜੇਪੀ ਨੇ ਜਿਹੜੀ ਉਮੀਦਵਾਰਾਂ ਦੀ ਸੂਚੀ ਐਲਾਨੀ ਉਹ ਰਾਜਸਥਾਨ ਤੋਂ ਰਵਨੀਤ ਬਿੱਟੂ ਸੀਗੇ, ਰਾਜਸਥਾਨ ਤੋਂ ਇਹਨਾਂ ਦਾ ਨਾਮ ਨਹੀਂ ਸੀ। ਠੀਕ ਹੈ, ਇਹ ਜ਼ਰੂਰੀ ਨਹੀਂਗਾ ਕਿ ਜੇ ਪਿਛਲੀ ਵਾਰ ਰਾਜਸਥਾਨ ਤੋਂ ਭੇਜਿਆ ਇਸ ਵਾਰੀ ਰਾਜਸਥਾਨ ਤੋਂ ਭੇਜਣਗੇ ਤਾਂ ਹੋਰ ਵੀ ਭੇਜ ਸਕਦੇ ਨੇ। ਸੋ ਜਿੰਨੀਆਂ ਸੀਟਾਂ ਹੈਗੀਆਂ ਨੇ, ਮਤਲਬ ਜੇ ਰਾਜਸਥਾਨ ਦੀ ਗੱਲ ਕਰੀ ਤਾਂ ਉਹ ਤੋਂ 3 ਸੀਟਾਂ ਨੇ, ਤਿੰਨਾਂ ਚੋਂ 2 ਕਾਂਗਰਸ, 2 ਬੀਜੇਪੀ ਦੇ ਹਿੱਸੇ ਆਉਂਦੀ ਹੈ, 1 ਕਾਂਗਰਸ ਦੇ ਹਿੱਸੇ ਆਉਂਦੀ ਹੈ। ਇਸੇ ਤਰ੍ਹਾਂ ਦੇਸ਼ ਭਰ ਚ ਵੱਖ-ਵੱਖ ਸੂਬਿਆਂ ਦੀ ਜਿਹੜੀ ਰਾਜ ਸਭਾ ਸੀਟਾਂ ਨੇ ਉਹਨਾਂ ਚੋਂ 18 ਬੀਜੇਪੀ ਦੇ ਹਿੱਸੇ ਆਉਂਦੀਆਂ ਨੇ। ਜੇ ਆਪਾਂ MLA ਦੀ ਗਿਣਤੀ ਦੇ ਹਿਸਾਬ ਨਾਲ ਸੋਚੀਏ, ਜੇ ਇਮਾਨਦਾਰੀ ਨਾਲ ਵੋਟਾਂ ਪੈਣ ਮਤਲਬ, ਤਾਂ 18 ਸੀਟਾਂ ਬੀਜੇਪੀ ਦੀਆਂ ਬਣਦੀਆਂ ਨੇ। 18 ਚੋਂ ਜੇ 11 ਉਮੀਦਵਾਰ ਐਲਾਨੇ ਨੇ ਉਹਨਾਂ ਨੇ, ਪਰ 11 ਉਮੀਦਵਾਰਾਂ ਚ ਰਵਨੀਤ ਬਿੱਟੂ ਦਾ ਨਾਂ ਨਹੀਂ ਹੈ। ਠੀਕ ਹੈ, ਤੇ ਰਾਜਸਥਾਨ ਵਾਲੀਆਂ ਸੀਟਾਂ ਐਲਾਨਤੀਆਂ, ਇਸ ਲਈ ਜੇ ਰਾਜਸਥਾਨ ਤੋਂ ਨਹੀਂ ਤੇ ਬਾਕੀਆਂ ਚੋਂ ਨਹੀਂਗਾ ਤਾਂ ਕੀ ਸੱਤਾਂ ਚੋਂ ਹੋ ਸਕਦਾ, ਇਹ ਅਜੇ ਦੇਖਣਾ ਬਾਕੀ ਹੈ ਜੀ। ਇਸ ਲਈ ਮਤਲਬ ਜੇ ਉਹ ਚਾਹਣ ਕਿ ਜੀ ਮੈਨੂੰ ਰੱਖ ਲਓ, ਮੈਨੂੰ ਤਰਲਾ ਫਲ ਜਵੇ ਜਾਂ ਬੀਜੇਪੀ ਦੀ ਇੱਛਾ ਹੋਵੇ, ਫਿਰ ਤਾਂ ਹੋ ਸਕਦਾ ਸੱਤਾਂ ਦੀ ਸੂਚੀ ਚ ਨਾਮ ਆ ਜਾਵੇ। ਪਰ ਜਿਵੇਂ ਉਹ ਮੰਤਰੀ ਨੇ ਮੋਦੀ ਕੈਬਨਿਟ ਦੇ ਵਿੱਚ, ਉਸ ਨਾਤੇ ਪਹਿਲੀ ਸੂਚੀ ਚ ਨਾ ਹੋਣਾ ਚਾਹੀਦਾ ਸੀ। ਤੇ ਜੇ ਪਹਿਲੀ ਸੂਚੀ ਚ ਨਾਂ ਨਹੀਂ ਹੈਗਾ ਤਾਂ ਇਹ ਤੋਂ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹ ਹੁਣ ਨਹੀਂ ਜਾਣਗੇ ਰਾਜ ਸਭਾ। ਦੂਜੀ ਗੱਲ ਜੀ, ਪੰਜਾਬ ਚ ਬੀਜੇਪੀ ਦੇ ਅਜੇ ਪੱਲੇ ਕੁਛ ਨਹੀਂ ਗਾ, 2 MLA ਨੇ ਜੀ, ਤੇ ਉਹਨਾਂ ਦੇ ਸਹਾਰੇ ਕਿੱਥੇ ਜਾਣਾ। ਤੇ ਇਸ ਲਈ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਆਮ ਆਦਮੀ ਪਾਰਟੀ ਦੇ ਕੋਟੇ ਚੋਂ ਤੁਸੀਂ 6 ਰਾਜ ਸਭਾ ਲਈ ਬੈਠੇ ਹੋ। ਹਾਂਜੀ ਕਿ ਹਾਂ ਜੀ ਉਹ ਹੈ ਉਧਰ ਤੇ ਇੱਧਰੋਂ ਗਏ ਹੋਏ ਨੇ, ਪਰ ਬੀਜੇਪੀ ਨੇ ਆਪਣੇ ਕੋਟੇ ਚੋਂ ਜੇ ਪੰਜਾਬ ਦਾ ਇੱਕ ਨੁਮਾਇੰਦਾ ਭੇਜਿਆ ਸੀ ਦਿੱਲੀ, ਤਾਂ ਰਵਨੀਤ ਬਿੱਟੂ ਸੀ। ਤੇ ਫਿਰ ਜੇ ਹੁਣ ਤਰਨਯੋਗ ਭੇਜਤਾ ਤਾਂ ਪੰਜਾਬ ਚੋਂ 2 ਕਿਉਂ ਭੇਜਣਗੇ, ਇਹ ਵੀ ਸਵਾਲ ਹੈ। ਸਹੀ ਹੈ, ਹੁਣ ਤਰਨਯੋਗ ਉਹ ਬੰਦਾ ਹੈ ਜਿਹੜਾ ਸੰਘ ਦਾ ਵੀ ਖਾਸ ਹੈ, ਜਿਹੜਾ ਪਾਰਟੀ ਦਾ ਵੀ ਖਾਸ ਹੈ, ਜਿਹੜਾ
ਮੋਦੀ ਅਮਿਤ ਸ਼ਾਹ ਦਾ ਵੀ ਖਾਸ ਖਾਸ। ਹੈ, ਰਾਸ਼ਟਰੀ ਟੀਮ 'ਚ ਕੰਮ ਕਰਦਾ ਹੈ ਜੀ ਤੇ ਚੰਗਾ ਨਾਮ ਹੈ। ਤੇ ਹੋ ਸਕਦਾ ਹੈ ਕਿ ਬੀਜੇਪੀ ਨੂੰ ਪਤਾ ਹੈ ਕਿ ਇਹਨੂੰ ਦੁਬਾਰਾ ਵਿਧਾਨ ਸਭਾ 'ਚ ਉਤਾਰ ਕੇ ਫਾਇਦਾ ਕੋਈ ਨਹੀਂ। 2 ਵਾਰ ਪਹਿਲਾਂ ਜ਼ਮਾਨਤਾਂ ਜ਼ਬਤ ਕਰਾ ਚੁੱਕਿਆ, ਹਾਰ ਚੁੱਕਿਆ। 2012 2017 ਅੰਮ੍ਰਿਤਸਰ 'ਚ ਓਪੀ ਸੋਨੀ ਦੇ ਸਾਹਮਣੇ ਉਹ 2 ਵਾਰ ਤਰਨਚੁੱਕ ਹਾਰ ਲਿਆ। ਸਹੀ ਹੈ। ਇਸ ਲਈ ਉਹਨੂੰ ਹੁਣ ਰਾਜ ਸਭਾ ਮੱਧ ਪ੍ਰਦੇਸ਼ ਤੋਂ ਭੇਜਤਾ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜੇ ਪੰਜਾਬ ਤੋਂ ਇੱਕ ਨੁਮਾਇੰਦਾ ਭੇਜਣਾ ਸੀ, ਉਹ ਭੇਜਤਾ, ਇਹਦਾ ਉਧਰ ਜਾਖੜ ਹੋਰਾਂ ਦੀ ਵੀ ਪੱਟੀ ਪੁੱਛੀ ਗਈ। ਸਹੀ ਹੈ। ਚਾਂਸ ਜਾਖੜ ਹੋਰਾਂ ਦਾ ਵੀ ਖਤਮ ਤੇ ਰਵਨੀਤ ਬਿੱਟੂ ਦਾ ਵੀ ਖਤਮ। ਕੀ ਰਵਨੀਤ ਬਿੱਟੂ ਦੀ ਥਾਂ ਹੁਣ ਤਰਨਚੁੱਗ ਮੰਤਰੀ ਮੰਡਲ 'ਚ ਵੀ ਨਜ਼ਰ ਆਉਣਗੇ? ਬੇਸ਼ੱਕ ਅਜੇ ਬਿੱਟੂ ਕੋਲ 6 ਮਹੀਨੇ ਪਏ ਨੇ। ਮਤਲਬ ਜੇ ਆਪਾਂ ਦੇਖੀਏ 18 ਜੂਨ ਨੂੰ ਚੋਣ ਹੋਣੀ ਹੈ ਰਾਜ ਸਭਾ ਮੈਂਬਰਾਂ ਦੀ ਜੀ, ਤੇ 21 ਜੂਨ ਤੱਕ ਦਾ ਸਮਾਂ ਹੈਗਾ ਮਤਲਬ ਕਿ ਇਹ ਸੀਟ ਦੇ ਉੱਤੇ ਬਣੇ ਰਹਿਣ ਦਾ, ਰਾਜ ਸਭਾ ਦੀ ਸੀਟ ਦੇ ਉੱਤੇ ਰਵਨੀਤ ਬਿੱਟੂ ਕੋਲ। ਇਹਦਾ ਮਤਲਬ ਤਾਂ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ 6 ਮਹੀਨੇ ਦਸੰਬਰ ਤੱਕ ਬਣਦੇ ਆ। ਤੇ ਨਵੰਬਰ ਦਸੰਬਰ ਜੇ ਚੋਣਾਂ ਆਉਂਦੀਆਂ ਉਹ ਤੋਂ ਪਹਿਲਾਂ ਪ੍ਰਾਇਮਰੀ ਟਿਕਟ ਮਿਲੇ ਜਾਣੀ ਆ। ਸਹੀ ਹੈ। ਤਾਂ ਇਹਦਾ ਮਤਲਬ ਵੱਧ ਤੋਂ ਵੱਧ ਕੈਬਨਿਟ 'ਚ ਦਸੰਬਰ ਤੱਕ ਰਹਿ ਸਕਦੇ ਆ ਰਵਨੀਤ ਬਿੱਟੂ ਜੀ। ਤੇ ਜੇ ਉਹਨਾਂ ਨੇ ਤਰਨਚੁੱਗ ਨੂੰ ਬਣਾਉਣਾ ਹੋਇਆ ਤੇ ਫਿਰ ਰਵਨੀਤ ਬਿੱਟੂ ਨੂੰ ਨਤੀਜਿਆਂ ਤੋਂ ਬਾਅਦ ਵੀ ਤੋਰ ਸਕਦੇ ਆ। ਠੀਕ ਹੈ। ਹੁਣ ਇਹਦੇ 1 ਮਹੀਨੇ ਹੋਰ ਵੀ ਪੰਜਾਬ 'ਚ ਪ੍ਰਧਾਨ ਸਨ ਬੀਜੇਪੀ ਵੱਲੋਂ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ। ਸੁਨੀਲ ਜਾਖੜ ਪ੍ਰਧਾਨ ਸੀ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਲਾਇਆ ਸੀ। ਇੱਕ ਲੀਡਰ, ਇੱਕ ਸੰਘ ਦਾ ਬੰਦਾ, ਆਪਣਾ ਪਾਰਟੀ ਦਾ ਪੁਰਾਤਨ ਬੰਦਾ ਹੈ ਨਾ। ਤੇ ਰਵਨੀਤ ਬਿੱਟੂ ਨੂੰ ਰਾਜ ਸਭਾ ਲਿਜਾ ਕੇ ਕੈਬਨਿਟ 'ਚ, ਮਤਲਬ ਪੰਜਾਬ 'ਚ ਬੀਜੇਪੀ ਦੇ 3 ਚਿਹਰੇ ਸੀ। ਠੀਕ ਹੈ। ਤਿੰਨਾਂ 'ਚੋਂ ਇੱਕ ਪਾਸੇ ਹਿੰਦੂ ਚਿਹਰਾ, ਇੱਕ ਪਾਸੇ ਜੱਟ ਸਿੱਖ ਚਿਹਰਾ। ਤੇ ਜੇ ਹੁਣ ਪੰਜਾਬ 'ਚ ਬੀਜੇਪੀ ਨੇ ਆਪਣਾ ਪ੍ਰਧਾਨ ਜੱਟ ਸਿੱਖ ਚਿਹਰਾ ਬਣਾ ਲਿਆ, ਫਿਰ ਅਗਲੇ ਕਹਿੰਦੇ ਰਵਨੀਤ ਬਿੱਟੂ ਦੀ ਕੀ ਲੋੜ ਆ, ਇੱਥੇ ਹਿੰਦੂ ਚਿਹਰਾ ਲਿਆਓ। ਸਹੀ ਹੈ। ਕਿਉਂਕਿ ਬੀਜੇਪੀ ਇਹ ਤਾਂ ਅਹਿਸਾਸ ਹੋ ਰਿਹਾ ਹੋਣਾ ਨਾ ਕਿਤੇ ਨਾ ਕਿਤੇ, ਵਰਕਰਾਂ ਦੀ ਨਾਰਾਜ਼ਗੀ, ਪੁਰਾਣੇ ਪਾਰਟੀ ਦੇ ਅਹੁਦੇਦਾਰਾਂ ਦੀ ਨਾਰਾਜ਼ਗੀ, ਸੰਘ ਦੀ ਨਾਰਾਜ਼ਗੀ, ਕਿਵੇਂ ਤੁਸੀਂ ਬਾਹਰੋਂ ਲਿਆ ਕੇ ਲੀਡਰਾਂ ਨੂੰ ਅਹੁਦੇ ਨਵਾਜੀ ਜਾਂਦੇ ਹੋ, ਹੈ ਨਾ, ਤੇ ਆਪਣੇ ਬੰਦੇ ਨਾਰਾਜ਼ ਕਰੀ ਜਾਂਦੇ। ਅੱਛਾ, ਫਿਰ ਬੀਜੇਪੀ ਜਿਹਦੇ ਆਧਾਰ ਤੇ ਖੜੀ ਆਪਣੇ ਆਪ ਨੂੰ ਭਰਦੀ ਹੈ ਕਿ ਅਸੀਂ ਸ਼ਹਿਰੀ ਵੋਟਰ ਦੇ ਆਧਾਰ ਤੇ, ਹਿੰਦੂ ਸਾਡਾ ਕੈਡਰ ਪੱਕਾ ਵੋਟਰ ਹੈ। ਅਗਲੇ ਕਹਿੰਦੇ ਵੀ ਕਿ ਆਪਾਂ ਜੀ ਜਮਾ ਹੀ ਅਣਦੇਖੀ ਕਰਕੇ ਕਿਤੇ ਜੱਟ ਸਿੱਖ ਦੇ ਚੱਕਰ 'ਚ ਕਿਤੇ ਐ ਨਾ ਹੋਵੇ ਕਿ ਜੱਟਾਂ ਦੀਆਂ ਵੋਟਾਂ ਪੈਣ ਨਾ ਤੇ ਹਿੰਦੂਆਂ ਦੀਆਂ ਆਉਣ ਨਾ, ਤੇ ਸਾਡਾ ਜਮਾ ਹੀ ਪੁੱਟੀ ਪੁੱਛੀ ਜਾਵੇ। ਕਿਉਂਕਿ ਪੰਜਾਬ ਦੇ ਸ਼ਹਿਰੀ ਵਰਗ ਨੇ ਸ਼ੀਸ਼ਾ ਦਿਖਾਤਾ ਬੀਜੇਪੀ ਨੂੰ ਨਗਰ ਨਿਗਮ, ਨਗਰ ਕੌਂਸਲ ਚਾਉਣਾ। ਇਹ ਤਾਂ ਉਹਨਾਂ ਦਾ ਕੋਰ ਖੇਤਰ ਸੀ। ਜੀ ਸਹੀ ਹੈ। ਤੇ ਜੇ ਇੱਥੇ ਨਹੀਂ ਕਿਤੇ ਬੀਜੇਪੀ ਲੱਭੀ, 1100 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਨੇ, ਫਿਰ ਇਹਦਾ ਮਤਲਬ ਸ਼ਹਿਰੀ ਵੋਟਰ ਵੀ ਕਹਿੰਦਾ ਕਿ ਜਾਓ ਹੁਣ ਲੈ ਲਓ ਜੀ ਤੋਂ ਵੋਟਾਂ ਲੈਣੀਆਂ, ਅਸੀਂ ਤੁਹਾਡੇ ਨਾਲ ਆ ਕੇ ਕੀ ਕਰਨਾ ਜੇ ਤੁਸੀਂ ਪੰਜਾਬ ਦੀ ਗੱਲੇ ਨਹੀਂ ਕਰਦੇ। ਸਹੀ ਹੈ, ਬਿਲਕੁਲ। ਦਿੱਲੀ ਦਾ ਵਪਾਰੀ ਦੇਖ ਲਓ ਨਾ, ਜਿਹੜਾ ਕਹਿੰਦਾ ਸੀ ਵੋਟਾਂ ਪਾਈਆਂ ਕਿਵੇਂ ਰੋ ਰਿਹਾ ਹੁਣ, ਕਿਸੇ ਘਰ ਢਾਹ, ਕਿਸੇ ਮਕਾਨ ਢਾਹ, ਕਿਸੇ ਦੀਆਂ ਦੁਕਾਨਾਂ ਢਾਹ, ਹੈ ਨਾ। ਤੇ ਉਹ ਅਸੀਂ ਦੇਖ ਰਹੇ ਹਾਂ ਪੱਛਮੀ ਬੰਗਾਲ ਤੋਂ ਲੈ ਕੇ ਯੂਪੀ ਤੱਕ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਜਿਹੜੇ ਨੱਚਦੇ ਸੀ ਇਹਨਾਂ ਦੇ ਜਿੱਤਣ ਤੇ ਹੁਣ ਰੋ ਰਹੇ ਨੇ ਕਿ ਸਾਡਾ ਵੀ ਮਕਾਨ ਢਾਹ ਰਹੇ ਨੇ। ਸਹੀ ਆ, ਬਿਲਕੁਲ। ਸੋ ਇਸ ਲਈ ਫਿਰ ਇਹ ਪੰਜਾਬ ਦਾ ਵਪਾਰੀ ਵੀ ਹਿਸਾਬ ਤਾਂ ਲਾਉਂਦਾ ਹੀ ਹੋਣਾ ਨਾ, ਕਿ ਇਹਨਾਂ ਨੂੰ ਲਿਆ ਕੇ ਫਾਇਦਾ ਕਿ ਨੁਕਸਾਨ। ਸੋ ਸਾਰੀ ਸਥਿਤੀ 'ਚ ਬੀਜੇਪੀ ਹੁਣ ਹਰ ਵਰਗ ਨੂੰ ਖੁਸ਼ ਕਰਨ ਦੀ ਕਵਾਇਦ ਹੈ। ਜਿਵੇਂ ਕਾਂਗਰਸ ਇਹ ਫਾਰਮੂਲਾ ਅਪਣਾਉਂਦੀ ਹੈ ਨਾ ਕਿ ਇੱਕ ਜੱਟ ਸਿੱਖ ਚਿਹਰਾ ਵੀ ਹੈ ਨਾ, ਇੱਕ SC-BC ਭਾਈਚਾਰੇ 'ਚੋਂ ਵੀ ਚਿਹਰਾ ਵੀ, ਇੱਕ ਹਿੰਦੂ ਚਿਹਰਾ ਵੀ, ਹੁਣ ਉਹੀ ਫਾਰਮੂਲਾ ਕੀ ਪੰਜਾਬ 'ਚ ਬੀਜੇਪੀ ਅਪਣਾ ਰਹੀ ਹੈ। ਸੋ ਇਸ ਲਈ ਜੇ ਪ੍ਰਧਾਨ ਇੱਧਰ ਤੇ ਉੱਧਰ ਫਿਰ ਤਰਨਚੁੱਗ, ਤੇ ਇਹਦੇ ਵਿੱਚੋਂ ਫਿਰ ਬਿੱਟੂ ਤਾਂ ਕਿਤੇ ਨਹੀਂ ਰਹਿੰਦੇ। ਸਹੀ। ਹਾਂ, ਬਿੱਟੂ ਹੋ ਸਕਦਾ ਬਿੱਟੂ ਨੇ ਥਾਪੜਾ ਦੇ ਕੇ ਤੋਰ ਦੇਣ ਕਿ ਮੁੱਖ ਮੰਤਰੀ ਕੇ ਸਮੇਂ ਸੋਚेंगे ਆਪ ਜਾ ਕੇ ਕੰਮ ਕਰੋ, ਤੇ ਇਹੋ ਜਿਹਾ ਥਾਪੜਾ ਹੋ ਸਕਦਾ ਕਿ ਸੁਨੀਲ ਜਾਖੜ ਨੂੰ ਵੀ ਦਿੱਤਾ ਹੋਵੇ ਕਿ ਹੁਣ ਤੁਸੀਂ ਇੱਧਰ ਰਹਿਣ ਦਿਓ, ਆਉਣ ਦੀ ਤੁਸੀਂ ਪੰਜਾਬ 'ਚ ਕੰਮ ਕਰੋ, ਤੁਹਾਡੇ ਬਾਰੇ ਵੀ ਸੋਚ ਸਕਦੇ ਆ। ਸੋ ਪਤਾ ਨਹੀਂ ਕਿੰਨਿਆਂ ਨੂੰ ਰਬੜ ਦੇ ਗੁੱਡੇ ਦੇਣੇ ਆ, ਇਹ ਤਾਂ ਸਮਾਂ ਦੱਸੂਗਾ। ਪਰ ਕਿਤੇ ਨਾ ਕਿਤੇ ਬਿੱਟੂ ਦਾ ਬਿਸਤਰਾ ਗੋਲ ਤਾਂ ਦਿਖਦਾ ਜੀ ਇਹਦੇ ਵਿੱਚ। ਨਹੀਂ, ਬਿਲਕੁਲ ਜੀ। ਦੇਖੋ, ਬੰਦੇ ਟਿਕਾਉਣੇ ਹੋਣ ਤਾਂ ਇਹਨਾਂ ਤੋਂ ਬਿਹਤਰ ਤਾਂ ਕੋਈ ਜਾਣ ਨਹੀਂ ਸਕਦਾ। ਬੰਦੇ ਕਿਵੇਂ ਟਿਕਾਉਣੇ ਆ, ਕਿਵੇਂ ਫਿੱਟ ਕਰਨੇ ਆ। ਹੁਣ ਜਿਹੜੇ ਬੰਦੇ, ਜਦੋਂ ਇੱਕ ਹੋਰ ਹਾਇਰਾਰਕੀ ਇਹਨਾਂ ਦੀ ਦੇਖਣ ਵਾਲੀ ਹੈ ਸ਼ਰਮਾ ਜੀ, ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ, ਜਦੋਂ ਇਹਨਾਂ ਨੇ ਆਪੋਜੀਸ਼ਨ 'ਚ ਹੁੰਦੇ ਕਿਤੇ ਵੀ ਥਾਂ ਤੇ, ਉਦੋਂ ਇਹਨਾਂ ਨੇ ਉਹੇ ਜਿਹੇ ਬੰਦੇ ਫਿੱਟ ਕਰਨਾ ਜਿਹੜੇ ਆਡਾ ਲਾਉਂਦੇ ਹੋਣ, ਪੂਰਾ ਅੜਦੇ ਹੋਣ, ਫਿਰ ਉਹਨਾਂ ਨੂੰ ਮੂਹਰੇ ਕਰਨਾ ਵੀ ਤੁਸੀਂ ਹੁਣ ਫਰੰਟ ਫੁੱਟ ਤੇ ਆਓ। ਜਦੋਂ ਇਹ ਆ ਗਏ ਸੱਤਾ 'ਚ, ਫਿਰ ਇਹਨਾਂ ਦੀ ਸਟ੍ਰੈਟਜੀ ਕੁਛ ਹੋਰ ਹੁੰਦੀ ਹੈ। ਫਿਰ ਉਹ ਅਗਰੈਸਿਵਨੈਸ ਨਹੀਂ ਦਿੰਦੀ ਬੰਦਿਆਂ 'ਚ, ਫਿਰ ਉਸ ਤਰ੍ਹਾਂ ਦੇ ਚਿਹਰੇ ਹੋਣਗੇ ਜਿਹੜੇ ਕਹਿਣ ਵੀ ਸਰ ਉਹਦੇ ਪਿੱਛੇ ਇੱਕ ਸਿੱਧਾ ਜਿਹਾ ਲੌਜਿਕ ਹੁੰਦਾ ਪ੍ਰਵੀਨ ਜੀ, ਕਿ ਜਿਹੜਾ ਬੰਦਾ ਦੂਜੀ ਧਿਰ ਨਾਲ ਆਟਾ ਲੈ ਸਕਦਾ ਨਾ, ਹਾਂਜੀ, ਉਹ ਕਈ ਵਾਰ ਆਪਣੀ ਹਾਈਕਮਾਂਡ ਨਾਲ ਵੀ ਆਟਾ ਲੈ ਸਕਦਾ, ਉਹ ਬੈਕਫਾਇਰ ਵੀ ਕਰ ਜਾਂਦਾ। ਸਹੀ ਗੱਲ ਹੈ, ਬਿਲਕੁਲ। ਹਾਂ, ਇਸ ਲਈ ਉਹਨਾਂ ਨੂੰ ਲੱਗਦਾ ਕਿ ਜਦੋਂ ਸਰਕਾਰ ਬਣ ਜਾਵੇ, ਹੈ ਨਾ, ਫਿਰ ਉਹ ਮਤਲਬ ਕਿ ਨਾਇਬ ਸਿੰਘ ਸੈਣੀ ਵਰਗਾ, ਜਾਂ ਜਿਵੇਂ ਰਾਜਸਥਾਨ ਜਿਵੇਂ ਲਾਇਆ ਉਹ ਬੰਦਾ ਖੱਟਰ ਵਰਗਾ, ਜਾਂ ਰਾਜਸਥਾਨ ਵਾਲੇ ਮੁੱਖ ਮੰਤਰੀ ਜਾਂ ਰੇਖਾ ਗੁਪਤਾ, ਮਤਲਬ ਜਿਹੜੇ ਫਿਰ ਸਾਡੀ ਬੋਲੀ ਉਹ ਬੋਲਣ, ਸਭ ਤੋਂ ਬਾਹਰ ਨਾ ਜਾ ਸਕਣ, ਫਿਰ ਉਹ ਬੰਦੇ ਚਾਹੀਦੇ ਨੇ। ਸਹੀ ਗੱਲ, ਬਿਲਕੁਲ ਜੀ।
ਅਗਲੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਤਸਵੀਰ ਆ ਉਹਦੇ ਕੋਲ ਕੁਝ ਲੁਕਵੇਂ ਰਾਜ਼ ਵੀ ਕੋਈ ਸਾਹਮਣੇ ਆਏ ਨੇ ਜੀ। ਦੇਖੋ, ਇਹ ਅਜੇ ਬਹੁਤ ਕੁਝ ਰਾਜ ਖੁੱਲਣਾ ਹੈ। ਇੱਕ ਰਾਜ ਤਾਂ ਹੁੰਦਾ ਕਿ ਤੁਸੀਂ ਪਰਦਾ ਹਟਾਇਆ ਉਹ ਤਸਵੀਰ ਤੋਂ, ਉਹਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦੇਗੀ। ਉਹ ਪਰਦਾ ਹਟਾਉਣ ਨਾਲ ਤਾਂ ਇੱਕ ਰਾਜ ਤਾਂ ਸਪਸ਼ਟ ਹੁੰਦਾ ਹੈ ਜੀ, ਪਰ ਕੁਝ ਰਾਜ ਕੀ ਉਸ ਤਸਵੀਰ ਦੇ ਪਿੱਛੇ ਵੀ ਨੇ। ਠੀਕ ਹੈ ਜੀ। ਕਿਉਂਕਿ ਜਦੋਂ ਮੋਗੇ ਦੇ ਵਿੱਚ ਰੈਲੀ ਸੀ, ਮਤਲਬ ਕਿ ਅਮਿਤ ਸ਼ਾਹ ਆਏ ਸੀ, ਉਸ ਸਮੇਂ ਉੱਥੇ ਇੱਕ ਸਭ ਤੋਂ ਵੱਡਾ ਜੇ ਕੋਈ ਪੈਨਲ ਪੋਸਟਰ ਤੇ ਕੱਟ ਆਊਟ ਸੀਗਾ, ਕਿਸੇ ਦੀ ਫੋਟੋ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸੀ ਜੀ। ਪਰ ਸ਼ਾਇਦ ਤਦ ਕਿਸੇ ਨੇ ਉਸ ਨੂੰ ਉਵੇਂ ਗੰਭੀਰਤਾ ਨਾ ਲਿਆ ਹੋਵੇ ਜੋ ਹੁਣ ਇਸ ਤੋਂ ਲਿਆ ਕਿ ਹੁਣ ਦਫ਼ਤਰ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦਾ ਆ ਜਾਣਾ, ਬੀਜੇਪੀ ਦੇ ਦਫ਼ਤਰ ਦੇ ਵਿੱਚ ਇਸ ਫੋਟੋ ਦਾ ਆਉਣਾ। ਵੈਸੇ ਮੈਨੂੰ ਅਜੇ ਇੰਤਜ਼ਾਰ ਹੈ, ਮੈਂ ਦੇਖਣਾ ਚਾਹਾਂਗਾ ਆਉਂਦੇ ਦਿਨਾਂ ਦੇ ਵਿੱਚ ਕਿ ਉਹ ਫੋਟੋ ਜਦੋਂ ਉਦਘਾਟਨ ਕੀਤਾ ਗਿਆ ਉਹ ਤੋਂ ਪਰਦਾ ਹਟਾਇਆ ਗਿਆ ਤਾਂ ਉਹਦੇ ਆਲੇ ਦੁਆਲੇ 2 ਫੋਟੋਆਂ ਸੀਗੀਆਂ ਜਿਨ੍ਹਾਂ 'ਚ ਇੱਕ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਵੀ ਹੈ ਜੀ। ਇਹ ਫੋਟੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹਨਾਂ ਨੇ ਕੇਵਲ ਢਿੱਲੋਂ ਜਿਹੜੇ ਪ੍ਰਧਾਨ ਬਣੇ ਨੇ ਉਹਨਾਂ ਦੀ ਕੁਰਸੀ ਦੇ ਪਿੱਛੇ ਲਾਈ ਹੈ। ਮਤਲਬ ਕੇਵਲ ਢਿੱਲੋਂ ਇਹ ਸੰਕੇਤ ਦੇ ਰਹੇ ਨੇ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਦਰਸ਼ਾਂ ਤੇ ਤੁਰੂੰਗਾ, ਦੇਖੋ ਮੈਨੂੰ ਆਸ਼ੀਰਵਾਦ ਇਹਨਾਂ ਦਾ, ਮੈਂ ਇਹਨਾਂ ਦੀ ਫੋਟੋ ਆਪਣੇ ਸਿਰ ਤੇ ਲਾ ਰਿਹਾ। ਠੀਕ ਹੈ। ਪਰ ਉਹ ਆਲੇ ਦੁਆਲੇ ਲੱਗੀਆਂ ਫੋਟੋਆਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਤੋਂ ਛੋਟੀਆਂ ਨੇ। ਫੋਟੋਆਂ ਦਾ ਚਾਹੇ ਜਿੱਡੀਆਂ ਮਰਜ਼ੀ ਬੜੀਆਂ ਕਰ ਲਓ, ਮੋਦੀ ਹੋਰਾਂ ਦੀਆਂ, ਰਹਿਣਾ ਤਾਂ ਛੋਟਾ ਹੀ ਆ ਉਹਨਾਂ ਨੇ। ਪਰ ਆਪਾਂ ਹੁਣ ਜੇ ਗੱਲ ਕਰੀਏ ਤਾਂ ਕੀ ਬੀਜੇਪੀ ਨੂੰ ਇਹ ਹਜਮ ਹੋ ਜਾਊਗਾ ਜੀ? ਕੀ ਭਾਜਪਾ ਨੂੰ ਇਹ ਮਨਜ਼ੂਰ ਹੋਏਗਾ? ਜੇ ਤਾਂ ਇਹ ਫੈਸਲਾ ਕੇਵਲ ਢਿੱਲੋਂ ਦੇ ਪੱਧਰ ਤੇ ਹੋਇਆ ਕਿ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਉਣੀ ਹੈ ਤੇ ਆਹ ਵੱਡੀ ਲਾ ਦਿਓ, ਇਹ ਤਾਂ ਆਉਂਦੇ ਦਿਨਾਂ 'ਚ ਫੋਟੋ ਦਾ ਕੱਦ ਛੋਟਾ ਹੁੰਦਾ ਦੇਖਿਓ। ਠੀਕ ਹੈ। ਇਹ ਤਾਂ ਉਹਦਾ ਫਰੇਮ ਛੋਟਾ ਹੁੰਦਾ ਦੇਖਿਓ। ਤੇ ਜੇ ਬੀਜੇਪੀ ਦੀ ਸਟ੍ਰੈਟਜੀ ਦਾ ਹਿੱਸਾ ਹੋਇਆ ਫਿਰ ਇਹ ਫੋਟੋ ਬਰਕਰਾਰ ਰਹੂਗੀ। ਇਹੀ ਫੋਟੋ ਦੇ ਪਿੱਛੇ ਦੇ ਰਾਜ ਨੇ। ਰਾਜ ਦੇਖੋ ਕੀ ਹੈ, ਮਤਲਬ ਭਾਜਪਾ ਸਰਕਾਰ ਬਣਾਉਣਾ ਚਾਹੁੰਦੀ ਹੈ ਪੰਜਾਬ 'ਚ ਜੀ, ਤੇ ਜੇ ਆਦਰਸ਼ ਰੱਖ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਫਿਰ ਉਹਦੇ ਅਰਥ ਕੀ ਨੇ? ਖਾਲਸਾ ਰਾਜ, ਸਿੱਖ ਰਾਜ। ਸਹੀ ਹੈ। ਮਤਲਬ ਪੰਜਾਬ ਸਾਂਝੀ ਬਾਲਤਾ ਦਾ ਪ੍ਰਤੀਕ ਹੈ ਨਾ, ਸਰਬੱਤ ਦੇ ਭਲੇ ਦੀ ਅਰਜ਼ੋਈ ਕਰਨ ਵਾਲੇ ਆ ਅਸੀਂ। ਉਸ ਸਾਰਿਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਹੁਤ ਆਦਰਸ਼ਵਾਦੀ ਫਿੱਟ ਹੁੰਦੇ ਨੇ ਕਿ ਜੇ ਉਹ ਖੁਦ ਸਿੱਖ ਚਿਹਰਾ ਸੀ ਤਾਂ ਉਹਨਾਂ ਦੇ ਜਰਨੈਲ, ਉਹਨਾਂ ਦੇ ਸੈਨਾਪਤੀ, ਉਹਨਾਂ ਦੇ ਫੌਜ ਮੁਖੀ, ਉਹਨਾਂ ਦੇ ਮੰਤਰੀ, ਉਹਨਾਂ ਦੇ ਵਿੱਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਵੀ ਸੀ, ਸਾਰੇ ਸੀਗੇ। ਬਿਲਕੁਲ ਸਹੀ ਹੈ। ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਤੇ ਹਿੰਦੂ ਉਹਨਾਂ ਦੇ ਸਾਰਾ ਕੁਝ ਰਹੇ ਨੇ। ਸੋ ਇਸ ਲਈ ਫਿਰ ਉਹਨਾਂ ਲਈ ਇਹ ਜਿਹੜਾ ਅਸੀਂ ਪੜ੍ਹਦੇ ਲਿਖਦੇ ਆਏ ਆ ਕਿ ਵੀ ਹਰੇਕ ਨੂੰ ਇੱਕ ਨਜ਼ਰੀਏ ਨਾਲ ਦੇਖਣਾ, ਸਾਰੇ ਲਈ ਇਨਸਾਫ ਕਰਨਾ, ਫਿਰ ਉਸ ਨਜ਼ਰੀਏ ਤੋਂ ਇਹਨੂੰ ਪਹਿਲੇ ਸਿੱਖ ਰਾਜ ਵਜੋਂ, ਖਾਲਸਾ ਰਾਜ ਵਜੋਂ ਵੇਖਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਨੂੰ। ਬਿਲਕੁਲ। ਤੇ ਕੀ ਬੀਜੇਪੀ ਇਹ ਸੰਕੇਤ ਦੇ ਰਹੀ ਹੈ ਪੰਜਾਬ ਵਾਲਿਆਂ ਨੂੰ ਕਿ ਸਰਕਾਰ ਸਾਡੀ ਬਣਾ ਦਿਓ ਪਰ ਰਾਜ ਅਸੀਂ ਖਾਲਸਾ ਰਾਜ ਰੱਖਾਂਗੇ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕੀ ਭਰਮਾਉਣ ਦੀ ਕੋਸ਼ਿਸ਼? ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਰਾਮ ਰਾਜ ਦਾ ਰਾਗ ਅਲਾਪ ਕੇ ਆਉਂਦੇ ਨੇ। ਕੀ ਰਾਮ ਰਾਜ ਲਾਗੂ ਕਰਤਾ? ਸਹੀ ਗੱਲ ਹੈ। ਤੇ ਫਿਰ ਰਾਮ ਰਾਜ ਦਾ ਜ਼ਿਕਰ ਤੁਸੀਂ ਇੱਥੇ ਲਿਆ ਕੇ ਕਿਉਂ ਨਹੀਂ ਕਰ ਪਾਏ? ਕਿਉਂ ਬਈ? ਉਹ ਜਿਵੇਂ ਸਿਲ ਜਾਖੜ ਕਹਿੰਦਾ ਸੀ ਨਾ ਕਿ ਪੰਜਾਬ ਦਾ ਇਤਰਾਜ਼ ਨਹੀਂਗਾ ਕਿ ਜੇ ਮੈਨੂੰ ਬਣਾ ਦਿੰਦੇ ਜੀ ਤਾਂ ਮੇਰੀ ਪਾਰਟੀ ਦੇ ਲੀਡਰਾਂ ਨੇ ਮੇਰੇ ਨਾਲ ਧੋਖਾ ਕੀਤਾ। ਸਹੀ ਆ। ਤੇ ਰਾਮ ਜੀ ਦੇ ਖਿਲਾਫ ਤਾਂ ਕਿਸੇ ਨੂੰ ਕੋਈ ਉਹ ਨਹੀਂਗਾ, ਕੋਈ ਇਤਰਾਜ਼ ਨਹੀਂ। ਸਹੀ ਤੁਸੀਂ ਗੱਲ ਕਿਉਂ ਨਹੀਂ ਕਰ ਸਕੇ ਰਾਮ ਰਾਜ ਦੀ? ਤੁਹਾਡੇ ਅੰਦਰ ਕੁਝ ਡਰ ਪਿਆ। ਸਹੀ ਹੈ। ਕੋਈ ਆਪਣਾ ਚੋਰ ਹੈ। ਤੇ ਜੇ ਤੁਸੀਂ ਪੰਜਾਬ 'ਚ ਸੱਤਾ ਹਾਸਲ ਕਰਨੀ ਰਾਮ ਜੀ ਨੂੰ ਛੱਡ ਸਕਦੇ ਹੋ ਤੇ ਫਿਰ ਕਿਵੇਂ ਗਰੰਟੀ ਕਰ ਲਈ ਕੱਲ ਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵੀ ਸਾਨੂੰ ਦੇ ਦੋਗੇ ਸੱਤਾ ਹਾਸਲ ਕਰਕੇ? ਬਿਲਕੁਲ ਕੋਈ ਗਰੰਟੀ ਨਹੀਂ। ਯਕੀਨ ਕਿਵੇਂ ਕਰੀਏ ਤੁਹਾਡੇ ਤੇ? ਯਕੀਨ ਹੀ ਤਾਂ ਔਖਾ ਹੈ। ਇਹੀ ਤਾਂ ਸਵਾਲ ਹੈ। ਪਰ ਇਹ ਸਿਰਫ ਸਿੰਬਲ ਵਰਤਣਾ ਚਾਹੁੰਦੇ ਨੇ ਜੀ? ਸਹੀ ਹੈ। ਕੀ ਇਹ ਨਰੇਟਿਵ ਸਿਰਜਣਾ ਚਾਹੁੰਦੇ ਨੇ ਜਾਂ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਸਰਕਾਰ ਸਾਡੀ ਹੋਊਗੀ, ਮੁੱਖ ਮੰਤਰੀ ਅਸੀਂ ਤੁਹਾਡੇ ਚੋਂ ਬਣਾਵਾਂਗੇ? ਸਹੀ ਹੈ। ਕੀ ਇਹ ਕਹਿਣਾ ਚਾਹੁੰਦੇ ਨੇ ਕਿ ਇਹਦੇ ਰਾਹੀਂ ਖੁਸ਼ ਕਰਨ ਦੀ ਕਵਾਇਦ ਹੈ ਤੇ ਬਾਕੀਆਂ ਨੂੰ ਸਾਰਿਆਂ ਨੂੰ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜਿਹੜੇ ਮੰਤਰੀ ਸੀ ਉਵੇਂ ਸਾਰਿਆਂ ਚੋਂ ਬਣਾ ਦਾਂਗੇ? ਜੀ। ਇਸ ਲਈ ਅਜੇ ਬਹੁਤ ਰਾਜ ਖੁੱਲਣੇ ਨੇ। ਆਉਂਦੇ ਦਿਨਾਂ 'ਚ ਤਸਵੀਰ ਦਾ ਕੱਦ ਇਹੋ ਰਹਿੰਦਾ ਕਿ ਛੋਟਾ ਹੁੰਦਾ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਇਹ ਸਿਰਫ ਨਰੇਟਿਵ ਵਜੋਂ ਵਰਤਣਗੇ, ਸਿੰਬਲ ਵਜੋਂ ਵਰਤਣਗੇ ਕਿ ਉਸ ਰਾਹ ਤੇ ਚੱਲਣ ਦੇ ਲਈ ਕੋਈ ਨੀਤੀ ਵੀ ਲੈ ਕੇ ਆਉਣਗੇ, ਕੋਈ ਰੋਡ ਮੈਪ ਲੈ ਕੇ ਆਉਣਗੇ, ਫਿਰ ਤਦ ਦੀ ਗੱਲ ਤਦ ਕਰਾਂਗੇ। ਸਹੀ ਹੈ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਕੈਪਟਨ ਦੀ ਕਈ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਨੇ, ਸੁਰਖੀਆਂ ਦੇ ਵਿੱਚ ਨੇ, ਬਿਆਨ ਵੀ ਦਿੱਤਾ ਸੀ ਕੇਵਲ ਢਿੱਲੋਂ ਦੇ ਖਿਲਾਫ। ਕਾਂਗਰਸੀ ਗਲਿਆਰਿਆਂ ਦੇ ਵਿੱਚ ਵਾਪਸੀ ਦੀਆਂ ਚਰਚਾਵਾਂ ਲਗਾਤਾਰ ਚੱਲੀਆਂ ਨੇ ਤੇ ਇਹਦੇ ਵਿੱਚ ਇੱਕ ਖਬਰ ਨਿਕਲੀ ਆ ਵੀ ਹੁੱਡਾ ਰਾਹ ਪੱਧਰਾ ਕਰ ਰਹੇ ਨੇ, ਹੁੱਡਾ ਜ਼ੋਰ ਮਾਰ ਰਹੇ ਨੇ ਕਿ ਕੈਪਟਨ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਦੁਬਾਰਾ ਆ ਜਾਣ। ਪ੍ਰਵੀਨ ਜੀ, ਕੈਪਟਨ ਅਮਰਿੰਦਰ ਖੂਬ ਚਰਚਾ 'ਚ ਤਾਂ ਹੈਗੇ ਨੇ ਕੁਝ ਦਿਨਾਂ ਤੋਂ ਜੀ।
ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਦਾ ਨਾਮ, ਕੱਦ, ਰੁਤਬਾ ਵੱਡਾ ਵੀ ਹੈ ਤੇ ਉਹ ਆਪਣੀ ਬੇਬਾਕੀ ਲਈ, ਸਪਸ਼ਟਤਾ ਲਈ ਵੀ ਜਾਣੇ ਜਾਂਦੇ ਨੇ ਕਿ ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ। ਜਦੋਂ ਪਾਣੀਆਂ ਦਾ ਫੈਸਲਾ ਲਿਆ ਤਾਂ ਕਾਂਗਰਸ ਹਾਈ ਕਮਾਂਡ ਸਹਿਮਤ ਥੋੜਾ ਸੀ ਨਾਲ, ਲੈ ਲਿਆ ਨਾ ਅਗਲੇ ਨੇ ਫੈਸਲਾ। ਤੇ ਜਦੋਂ ਮਤਲਬ ਕਿ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲਿਆ, ਡੇਰਾ ਬਾਬਾ ਨਾਨਕ ਪ੍ਰੋਗਰਾਮ ਸੀਗਾ, ਤਦ ਪੰਜਾਬ ਥੋੜਾ ਚਾਹੁੰਦਾ ਸੀਗਾ ਕਿ ਤੁਸੀਂ ਪਾਕਿਸਤਾਨ ਦੇ ਖਿਲਾਫ ਬੋਲੋ, ਪਰ ਬੋਲੇ ਨਾ। ਮਤਲਬ ਤਾਂ ਦਿੱਲੀ ਵਾਲਿਆਂ ਦੀ ਬੋਲੀ, ਸੰਘ ਦੀ ਬੋਲੀ ਬੋਲੇ ਨਾ ਸਟੇਜ ਤੋਂ। ਸਹੀ ਹੈ। ਇਸ ਲਈ ਉਹ ਪਤਾ ਨਹੀਂਗਾ ਕਿ ਕਿਹੜਾ ਰਾਗ ਤਿਆਰ ਕਰ ਲੈਣ, ਤੇ ਉਹ ਆਪਣੀ ਮਨਮਰਜ਼ੀ ਦੇ ਮਾਲਕ ਤਾਂ ਹੈਗੇ ਨੇ। ਹੁਣ ਲਗਾਤਾਰ ਉਹ ਬੀਜੇਪੀ ਚ ਰਹਿ ਕੇ ਬੀਜੇਪੀ ਨੂੰ ਭੰਡ ਰਹੇ ਸੀ ਕਿ ਇੱਥੇ ਪੁੱਛ-ਗਿੱਛ ਨਹੀਂ, ਇੱਥੇ ਕੋਈ ਸਲਾਹ ਮਸ਼ਵਰਾ ਨਹੀਂ, ਮੇਰੇ ਤੋਂ ਵੱਧ ਪੰਜਾਬ ਨੂੰ ਕੋਈ ਜਾਣਦਾ ਨਹੀਂ, ਮੇਰੀ ਰਾਏ ਨਹੀਂ ਲੈਂਦੇ, ਮੈਨੂੰ ਪੁੱਛਦੇ ਨਹੀਂ ਗੇ। ਭੁੱਲ ਜਾਣ ਜਿਹੜੇ ਸਰਕਾਰ ਬਣਾਉਣ ਦੇ ਸੁਪਨੇ ਲੈਂਦੇ ਨੇ, ਕੱਲਿਆਂ ਨਹੀਂ ਬਣਦੀ, 5-4 ਚੋਣਾਂ ਤੋਂ ਬਾਅਦ ਸੋਚਣ, ਜੇ ਸੋਚਣ, ਨਹੀਂ ਤਾਂ ਜੇ ਸਰਕਾਰ ਬਣਨੀ ਤਾਂ ਗੱਠਜੋੜ ਚ ਜਾਣਾ ਪਊ, ਹੈ ਨਾ। ਫਿਰ ਕੇਵਲ ਢਿੱਲੋਂ ਮੈਂ ਨਹੀਂ ਬਣਾਇਆ, ਮੇਰਾ ਬੰਦਾ ਨੀ ਗਾ ਕਹੀ ਜਾਂਦੇ ਆ, ਮੈਨੂੰ ਤਾਂ ਮਿਲਣ ਵੀ ਨਹੀਂ ਆਇਆ 2021 ਤੋਂ ਬਾਅਦ, ਮੈਂ ਕੀ ਲੈਣਾ, ਮਤਲਬ ਜੇ ਮੇਰੀ ਸਲਾਹ ਲੈਂਦੇ ਮੈਂ ਕੋਈ ਚੰਗੇ ਬੰਦੇ ਦਾ ਨਾਂ ਦੇ ਦਿੰਦਾ। ਮਤਲਬ ਉਹ ਸਾਰੀਆਂ ਗੱਲਾਂ ਬੀਜੇਪੀ ਦੇ ਖਿਲਾਫ ਜਾ ਰਹੀਆਂ ਸੀ। ਜੀ। ਤੇ ਫਿਰ ਇਹ ਖਿਲਾਫਤ ਕੀ ਭੜਾਸ ਕੱਢਣ ਲਈ ਉਹ ਸੀ, ਜਾਂ ਇਹ ਦੂਸਰੀ ਧਿਰ ਨੂੰ ਸੱਦਾ ਦੇਣ ਲਈ ਸੀ ਕਿ ਮੈਨੂੰ ਬੁਲਾ ਲਓ, ਮੈਂ ਆਉਣਾ ਚਾਹੁੰਦਾ। ਸਹੀ ਹੈ। ਫਿਰ ਇੱਥੇ ਹੀ ਨਹੀਂ ਰੁਕੇ, ਫਿਰ ਅਮਰਿੰਦਰ ਤਾਰੀਫ ਤੱਕ ਆ ਗਏ, ਰਾਹੁਲ ਤੋਂ ਲੈ ਕੇ ਸੋਨੀਆ ਗਾਂਧੀ ਪਰਿਵਾਰ ਤੱਕ ਦੀ ਤਾਰੀਫਾਂ ਕਰਨ ਲੱਗ ਗਏ, ਉਹਨਾਂ ਦੇ ਨਾਮਾਂ ਦਾ ਜ਼ਿਕਰ ਕਰਨ ਲੱਗ ਪਏ। ਉਹਦੇ ਫਿਰ ਅਰਥ ਹੁੰਦੇ ਨੇ। ਹੁਣ ਇਹਦੇ ਲੈ ਕੇ ਆਪਾਂ ਪਿਛਲੇ 2 ਦਿਨਾਂ ਤੋਂ ਗੱਲ ਕਰਦੇ ਆ ਰਹੇ ਕਿ ਕੀ ਅਮਰਿੰਦਰ ਸਿੰਘ ਨੂੰ ਕਾਂਗਰਸੀ ਮੋਹ ਜਾਗ ਰਿਹਾ, ਕਿ ਉਹ ਘਰ ਵਾਪਸੀ ਕਰ ਸਕਦੇ ਨੇ, ਕੀ ਇਹਦੇ ਅਰਥ ਨੇ ਕੁਝ, ਜਾਂ ਉਹਨਾਂ ਨੂੰ ਕੋਈ ਰਿਪੋਰਟ ਮਿਲੀ ਹੈ ਕਿ ਕਾਂਗਰਸ ਸਰਕਾਰ ਦੇ ਨੇੜੇ ਤੇੜੇ ਪਹੁੰਚ ਸਕਦੀ ਹੈ, ਕੁਛ ਹੋ ਸਕਦੀ ਹੈ, ਬੀਜੇਪੀ ਦੇ ਮੁਕਾਬਲੇ ਉੱਥੇ ਜਾ ਕੇ ਫਾਇਦਾ ਹੈ, ਜਾਂ ਸੈਂਟਰ ਦੇ ਵਿੱਚ ਉਹਨਾਂ ਨੂੰ ਕੁਛ ਹੋ ਲੱਗਦਾ ਹੈ। ਕਿਉਂਕਿ ਰਾਹੁਲ ਗਾਂਧੀ ਲਗਾਤਾਰ ਹੁਣ ਬੋਲ ਰਹੇ ਨੇ, ਮੈਂ ਕੱਲ ਵੀ ਸੁਣ ਰਿਹਾ ਸੀ, ਉਹ ਕਹਿੰਦਾ ਵੀ ਕਿ ਦੇਸ਼ ਦੇ ਵਿੱਚ ਆਰਥਿਕ ਮਸਲਾ ਤਾਂ ਬਹੁਤ ਵੱਡਾ ਬਣਨਾ ਹੀ ਬਣਨਾ ਜੀ, ਵੱਡੀ ਆਰਥਿਕ ਮੁਸ਼ਕਲ ਚ ਅਸੀਂ ਫਸਣਾ ਹੈ, ਔਰ ਐਡੀ ਮੁਸ਼ਕਲ ਹੋਣੀ ਜਿਹੜੀ ਅਜੇ ਤੱਕ ਕਦੇ ਆਈ ਨਹੀਂ, ਔਰ ਨਤੀਜਾ ਉਹਦਾ ਇਹ ਹੋਣਾ ਕਿ ਸਾਲ ਦੇ ਅੰਦਰ ਅੰਦਰ ਮੋਦੀ ਕੁਰਸੀ ਛੱਡ ਕੇ ਭੱਜੂਗਾ। ਠੀਕ ਆ, ਅੱਛਾ, ਇਹ ਵੱਡੀ ਗੱਲ। ਔਰ ਉਹ ਕਹਿ ਵੀ ਕੀ ਰਹੇ ਨੇ ਕਿ ਇਹ ਸਾਰੀਆਂ ਜਾਣਕਾਰੀਆਂ ਜੋ ਅੰਦਰ ਦੀ ਹਾਲਤ ਹੈ, ਕਹਿੰਦੇ ਮੈਨੂੰ ਮੋਦੀ ਅਮਿਤ ਸ਼ਾਹ ਦੇ ਨਾਲ ਦੇ ਅਧਿਕਾਰੀ ਉਹ ਦੱਸਦੇ ਨੇ, ਜਿਹੜੇ ਉਹਨਾਂ ਨਾਲ ਤੈਨਾਤ ਨੇ ਜੀ, ਉਹੀ ਦੱਸ ਰਹੇ ਨੇ ਸਾਰਾ ਕੁਝ। ਮਤਲਬ ਕੀ ਉਹ ਆਪਣੀ ਵਰਕਰਾਂ ਨੂੰ, ਆਪਣੀ ਪਾਰਟੀ ਦੇ ਲੀਡਰਾਂ ਨੂੰ ਬੂਸਟ ਕਰਨਾ ਚਾਹੁੰਦੇ ਆ ਇਸ ਬਹਾਨੇ ਕਿ ਅੰਦਰ ਵਾਲੇ ਅਫਸਰ ਹੁਣ ਆਪਣੇ ਨਾਲ ਹੋ ਗਏ, ਸਾਰਾ ਕੁਝ ਆਪਣੇ ਨਾਲ ਹੋ ਗਿਆ। ਸਹੀ ਹੈ, ਬਿਲਕੁਲ। ਜਾਂ ਸੱਚਾਈ ਉਹ ਦੱਸ ਰਹੇ ਨੇ ਕਿ ਹਾਲਤ ਇੰਨੀ ਮਾੜੀ ਹੋਣੀ ਆ, ਆਰਥਿਕ ਸੰਕਟ ਤਾਂ ਖੜਾ ਹੀ ਆ ਮੁਰੇ, ਖੜਾ ਹੀ ਹੈ। ਸਹੀ ਹੈ। ਸੋ ਇਸ ਲਈ ਜੇ ਰਾਹੁਲ ਨੂੰ ਜਾਣਕਾਰੀ ਹੋ ਸਕਦਾ, ਫਿਰ ਕੈਪਟਨ ਨੂੰ ਵੀ ਕੋਈ ਜਾਣਕਾਰੀ ਹੋਵੇ ਭਾਈ। ਫਿਰ ਕੀ ਕੈਪਟਨ ਇਸ ਲਈ ਉਸ ਪਾਸੇ ਜਾਣ ਦੀ ਇੱਛਾ ਰੱਖ ਰਹੇ ਨੇ ਹੁਣ, ਇਹ ਤਾਂ ਉਹ ਜਾਣਨ। ਪਰ ਭੁਪਿੰਦਰ ਹੁੱਡਾ ਜੇ ਇਸ ਗੱਲ ਦੀ ਪੈਰਵੀ ਕਰਦੇ ਨੇ ਤਾਂ ਛੋਟੀ ਗੱਲ ਹੈ। ਪ੍ਰਵੀਨ ਜੀ, ਉੱਤਰੀ ਭਾਰਤ ਦੇ ਇਹ 3 ਸੂਬੇ, ਪੰਜਾਬ, ਹਰਿਆਣਾ ਤੇ ਹਿਮਾਚਲ, ਇਹਨਾਂ 3 ਸੂਬਿਆਂ ਚ 3 ਲੀਡਰ ਅਜਿਹੇ ਹੋਏ ਨੇ ਜਿਹੜੇ ਇੱਕ ਦੂਜੇ ਦੀ ਪਿੱਠ ਖੁਰਕਦੇ ਰਹੇ ਨੇ। ਵੀਰਭੱਦਰ ਸਿੰਘ, ਭੁਪਿੰਦਰ ਸਿੰਘ ਹੁੱਡਾ ਤੇ ਕੈਪਟਨ ਅਮਰਿੰਦਰ ਸਿੰਘ। ਸਹੀ ਹੈ। ਜੇ ਇਸ ਟਿਕੜੀ ਦੇ ਵਿੱਚੋਂ ਕਿਸੇ ਇੱਕ ਤੇ ਮੁਸੀਬਤ ਆਈ, ਵੀਰਭੱਦਰ ਨੂੰ ਮੁਸ਼ਕਲ ਆਈ, ਤਾਂ ਦਿੱਲੀ ਗਾਂਧੀ ਪਰਿਵਾਰ ਕੋਲ, ਕਾਂਗਰਸ ਹਾਈ ਕਮਾਂਡ ਕੋਲ ਉਹਦੀ ਪਹਿਰੇਦਾਰੀ ਕਰਦੇ ਸੀ ਹੁੱਡਾ ਤੇ ਕੈਪਟਨ। ਸਹੀ ਹੈ। ਤੇ ਜੇ ਹੁੱਡਾ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾ ਰਹੇ, ਪ੍ਰਧਾਨ ਨਹੀਂ ਬਣਾ ਰਹੇ, ਹੈ ਨਾ, ਲੀਡਰ ਨਹੀਂ ਥਾਪ ਰਹੇ, ਤਾਂ ਫਿਰ ਇਹ ਵੀਰਭੱਦਰ ਤੇ ਕੈਪਟਨ ਪਹੁੰਚ ਜਾਂਦੇ ਜਦੇ ਸੋਨੀਆ ਦੇ ਦਰਬਾਰ ਚ ਨਾ। ਤੇ ਜਦੋਂ ਕੈਪਟਨ ਨੂੰ ਹਟਾਉਣ ਦੀ, ਲਾਉਣ ਦੀ ਵਾਰੀ ਆ ਜਾਵੇ, ਪਰੇ ਕਰਨ ਦੀ ਗੱਲ ਆ ਜਾਵੇ, ਤਾਂ ਇਹ ਵੀਰਭੱਦਰ ਤੇ ਕੈਪਟਨ, ਵੀਰਭੱਦਰ ਤੇ ਹੁੱਡਾ ਉਹਦੀ ਪੈਰਵੀ ਕਰਦੇ ਸੀ। ਸੋ ਇੱਕ ਦੂਏ ਦੇ ਲਈ ਖੜਦੇ ਰਹੇ ਨੇ। ਸਹੀ ਹੈ। ਸੋ ਇਸ ਲਈ ਕੀ ਉਸੇ ਕਵਾਇਦ ਚ ਮੰਨੀਏ ਕਿ ਭੁਪਿੰਦਰ ਹੁੱਡਾ ਦਾ ਇਹ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਵੱਡਾ ਲੀਡਰ ਹੈ ਨਾ, ਤੇ ਉਹਦੀ ਵਾਪਸੀ ਦੀ ਸੰਕੇਤ ਹੈਗੇ ਨੇ, ਉਹ ਵਾਪਸ ਆ ਸਕਦੇ ਨੇ, ਅਸੀਂ ਸੰਪਰਕ ਚ ਜੀ। ਸੋ ਕੀ ਇਹ ਬੀਜੇਪੀ ਦੇ ਮਨ ਚ ਸ਼ੰਕਾ ਪੈਦਾ ਕਰਨ ਦੀ ਇੱਕ ਚਾਲ ਹੈ? ਸਹੀ ਹੈ। ਅਮਰਿੰਦਰ ਦੇ ਖਿਲਾਫ ਇਹ ਰਾਜਨੀਤੀ ਦਾ ਹਿੱਸਾ ਹੈ, ਜਾਂ ਸੱਚਮੁੱਚ ਤਾਲਮੇਲ ਬੈਠ ਗਿਆ, ਉਦੋਂ ਬਾਅਦ ਹੀ ਅਮਰਿੰਦਰ ਨੇ ਮੂੰਹ ਖੋਲਣਾ ਸ਼ੁਰੂ ਕੀਤਾ ਕਿ ਮੈਨੂੰ ਆਪੇ ਤੋੜ ਦੇਣ, ਜਾਂ ਫਿਰ ਹੈ ਨਾ ਕੁਛ ਜਿਹਾ ਹੋ ਜਾਵੇ, ਜੋ ਵੀ ਹੈ, ਕਿ ਬੀਜੇਪੀ ਸਸਪੈਂਡ ਕਰ ਦੇਵੇ ਮੈਨੂੰ, ਹੈ ਨਾ। ਪਰ ਇਹ ਸਮਾਂ ਦੱਸੇਗਾ, ਰਾਜਨੀਤੀ ਕੁਝ ਵੀ ਸੰਭਵ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਕੈਪਟਨ ਜੇ ਇੱਧਰ ਆ ਜਾਣ ਜੀ, ਤਾਂ ਨਾ ਤਾਂ ਹੁਣ ਉਹ ਪ੍ਰਧਾਨਗੀ ਮੈਨੂੰ ਲੱਗਦਾ ਦੌੜ ਛਾਉਣਗੇ, ਨਾ ਹੀ ਉਹ ਮੁੱਖ ਮੰਤਰੀ ਦਾ ਚਿਹਰਾ ਬਣ ਪਾਉਣਗੇ। ਹਾਂ, ਮਤਲਬ ਕਿ ਸ਼ਿੰਗਾਰ ਕੇ ਬਿਠਾਉਣ ਲਈ ਜ਼ਰੂਰ ਹੋਣਗੇ, ਜਿਵੇਂ ਆਪਾਂ ਕਹਿੰਦੇ ਦਰਸ਼ਨੀ ਘੋੜਾ ਜਾਂ, ਹੈ ਨਾ, ਹਾਂ, ਬਸ ਉਹਦੇ ਲਈ ਨਾਮ ਵਰਤਿਆ ਜਾ ਸਕਦਾ। ਪਰ ਐਡਜਸਟ ਤਾਂ ਉਹਨਾਂ ਨੇ ਆਪਣੇ ਜਵਾਬ ਕਰਨੇ ਨੇ, ਕਿ ਬੀਜੇਪੀ ਚ ਐਡਜਸਟ ਨਹੀਂ ਹੋ ਰਹੇ, ਇੱਧਰ ਐਡਜਸਟਮੈਂਟ ਕਰਨੀ ਪਊਗੀ, ਹੁਣ ਉਹ ਜਾਣਨ। ਪਰ ਕੁਛ ਨਾ ਕੁਛ ਖੇਲਾ ਵੱਡਾ ਹੋ ਸਕਦਾ ਜੀ। ਬਿਲਕੁਲ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਦੀ ਸ਼ੰਭੂ ਬਾਰਡਰ ਤੇ ਕਹਿੰਦੇ 12 ਕਰੋੜ ਖਰਚਣਗੇ ਤੇ ਸਵਾਗਤ ਕਰਨ ਲਈ।
ਪਰ ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ 350 ਸਾਲਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ, ਜੀ ਤਦ ਸਮਾਗਮ ਸੀਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ, ਤੇ ਉੱਥੇ ਹੀ ਇਹਨਾਂ ਨੇ ਵਿਧਾਨ ਸਭਾ ਵੀ ਲਾਈ ਸੀ, ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਵਿਰਾਸਤੀ ਮਾਰਗ ਦਾ, ਕਿ ਜਿਹੜੀ ਮੁੱਖ ਮਾਰਗ ਹੈ ਚੰਡੀਗੜ੍ਹ ਤੋਂ ਨੰਗਲ ਨੂੰ ਜਾਂਦਾ, ਜਿਹੜਾ ਉਸ ਤੋਂ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸੜਕ ਮੁੜਦੀ ਹੈ ਜੀ, ਹੈ ਨਾ, ਉਹ ਮਤਲਬ ਕਿ ਬਹੁਤ 500-700 ਮੀਟਰ ਦਾ ਜਿਹੜਾ ਉਹ ਖੇਤਰ ਹੈ, ਕਿ ਮੁੱਖ ਮਾਰਗ ਤੋਂ ਲੈ ਕੇ ਚੜ੍ਹਾਈ ਚੜ੍ਹ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਦਾ, ਉਸ ਨੂੰ ਇਹ ਕਹਿੰਦੇ ਅਸੀਂ ਵਿਰਾਸਤੀ ਮਾਰਗ ਦੇ ਰੂਪ ਚ ਉਲੀਕਾਂਗੇ ਜੀ, ਕਿ ਉਹਦੀ ਦਿੱਖ ਜਿਹੀ ਬਣਾਵਾਂਗੇ ਕਿ ਉੱਥੇ ਗੁਰਮੁਖੀ ਦੇ ਵਿੱਚ ਦੁਕਾਨਾਂ ਦੇ ਬੋਰਡ ਲੱਗੇ ਹੋਣ, ਪੁਰਾਣੀ ਇੱਟ ਦੀਆਂ ਬਣੀਆਂ ਹੋਣ, ਜਿਵੇਂ ਅੰਮ੍ਰਿਤਸਰ ਬਣਿਆ ਨਾ, ਹਾਂਜੀ ਹਾਂਜੀ, ਕਿ ਲਗਭਗ ਦਰਬਾਰ ਸਾਹਿਬ ਦੇ ਬਾਹਰ ਉਸੇ ਤਰੀਕੇ ਨਾਲ ਉਹਦਾ ਇਹਨਾਂ ਨੇ ਇੱਕ ਨਕਸ਼ਾ ਤਿਆਰ ਕਰ ਲਿਆ। ਹੁਣ ਇੱਕ ਪਾਸੇ ਉਸ ਮੁੱਖ ਮਾਰਗ ਤੋਂ ਜਦੋਂ ਸੰਗਤਾਂ ਜਾਂ ਆਮ ਲੋਕ ਲੰਘਦੇ ਨੇ, ਮੰਨ ਲਓ ਜਿਹੜੇ ਸਫ਼ਰਾਂ ਤੇ ਨੇ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਗੱਡੀ ਨਹੀਂ ਮੁੜ ਰਹੀ ਪਰ ਉਹ ਮੁੱਖ ਮਾਰਗ ਤੋਂ ਲੰਘ ਕੇ ਜਾ ਰਹੇ ਨੇ, ਉਹ ਸਬਬ ਹੀ ਹੈ ਕਿ ਉਹ ਗੱਡੀਆਂ ਦੀ ਸਪੀਡ ਉੱਥੇ ਆ ਕੇ ਸਲੋ ਹੁੰਦੀ ਹੈ ਜੀ ਜੀ, ਹੈ ਨਾ, ਗਰਦਨਾਂ ਮੁੜਦੀਆਂ ਨੇ, ਸੀਸ ਝੁਕਦੇ ਨੇ, ਅਸੀਂ ਹੈ ਨਾ ਲਗਾਤਾਰ ਦੇਖਦੇ ਹਾਂ, ਕਿਉਂਕਿ ਮੇਰਾ ਤਾਂ ਸ਼ਹਿਰ ਖੇਤਰ ਹੈ ਇੱਕ ਤਰ੍ਹਾਂ ਨਾਲ ਉਹ ਵੀ, ਤੇ ਇਸ ਲਈ ਉੱਥੋਂ ਜਦੋਂ ਇਹ ਮਾਰਗ ਨੂੰ ਤੁਸੀਂ ਇਸ ਰੂਪ ਦਓਗੇ, ਇੱਕ ਪਾਸੇ ਉਹਦੇ ਸਰੋਵਰ ਹੈ, ਇੱਕ ਪਾਸੇ ਉਹਦਾ ਮੈਦਾਨ ਹੈ ਜਿੱਥੇ ਕਾਨਫਰੰਸਾਂ ਹੁੰਦੀਆਂ ਨੇ, ਧਾਰਮਿਕ ਸਮਾਗਮ ਹੁੰਦੇ ਨੇ, ਉਹ ਮਾਰਗ ਛੋਟਾ ਹੈ, ਬੇਸ਼ੱਕ ਡਬਲ ਲੇਨ ਹੈ, ਪਰ ਉਹ ਐਡਾ ਵੱਡਾ ਵੀ ਨਹੀਂਗਾ ਕਿ ਉਹਨੂੰ ਤੁਸੀਂ ਵੱਡੀਆਂ ਦੁਕਾਨਾਂ ਬਣਾ ਦਿਓ ਤੇ ਇਸ ਤਰੀਕੇ ਨਾਲ, ਫਿਰ ਉਸ ਤੇ ਜਾਂ ਤਾਂ ਸਰੋਵਰ ਦਾ ਰਾਹ, ਸਰੋਵਰ ਛੋਟਾ ਕਰੋਗੇ, ਜਾਂ ਤੁਸੀਂ ਮੈਦਾਨ ਛੋਟਾ ਕਰੋਗੇ, ਤੇ ਤਾਂ ਉੱਥੇ ਦੁਕਾਨਾਂ ਕੱਟੋਗੇ। ਪਰ ਜਦੋਂ ਤੁਸੀਂ ਦੁਕਾਨਾਂ ਦੀ ਤਜਵੀਜ਼ ਬਣਾਉਂਦੇ ਹੋ, ਤੁਸੀਂ ਪੂਰੇ ਗੇਟ ਦੀ ਤਜਵੀਜ਼ ਬਣਾਉਂਦੇ ਹੋ ਉੱਥੇ, ਤੇ ਫਿਰ ਸ਼੍ਰੋਮਣੀ ਕਮੇਟੀ, ਜਥੇਦਾਰ ਸਾਹਿਬਾਨ, ਕੁਝ ਸਿੱਖ ਚਿੰਤਕਾਂ ਨੇ ਚਿੰਤਾ ਪ੍ਰਗਟਾਈ ਕਿ ਜਿਹੜਾ ਦ੍ਰਿਸ਼ ਇੱਥੋਂ ਪੈਦਲ ਤੁਰੀ ਜਾ ਰਹੀ ਸੰਗਤ ਨੂੰ ਜਾਂ ਕਾਰਾਂ ਗੱਡੀਆਂ ਲੰਘਦੇ ਵਾਲਿਆਂ ਨੂੰ ਦਿਖਦਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ, ਉਹ ਲੌਕਿਕ ਦ੍ਰਿਸ਼ ਦੇ ਵਿੱਚ ਅੜਿੱਕਾ ਆ ਜਾਊਗਾ। ਤੁਸੀਂ ਉਹ ਚੜ੍ਹਾਈ ਚੜ੍ਹ ਕੇ ਉਹ ਸਾਰਾ ਦ੍ਰਿਸ਼ ਜਦੋਂ ਮੂਹਰੇ ਉਹਦੇ ਗੇਟ ਆ ਗਿਆ ਜਾਂ ਦੁਕਾਨਾਂ ਆ ਗਈਆਂ ਜਾਂ ਕੁਛ ਆ ਗਿਆ, ਫਿਰ ਉਹ ਦ੍ਰਿਸ਼ ਨਹੀਂ ਰਹਿਣਾ। ਤੇ ਹੋਰ ਕੁਝ ਨੁਕਤਿਆਂ ਨੂੰ ਲੈ ਕੇ ਕਿ ਜਦੋਂ ਸੰਗਤ ਵੱਡੀ ਗਿਣਤੀ 'ਚ ਹੋਲੇ ਮਹੱਲੇ ਤੇ ਵਿਸਾਖੀ ਤੇ ਆਉਂਦੀ ਹੈ, ਫਿਰ ਉਹ ਸਾਰਾ ਉਹਨਾਂ ਨੇ ਇਨਕਾਰ ਹੀ ਨਹੀਂ ਕੀਤਾ, ਇਹਨਾਂ ਦੇ ਚੱਲਦੇ ਕੰਮ ਰੁਕਾਤੇ ਸੀਗੇ। ਠੀਕ ਹੈ ਜੀ, ਕਿ ਅਸੀਂ ਨਹੀਂ ਬਣਾਉਣ ਦਿੰਦੇ। ਸਰਕਾਰ ਬੈਕਫੁੱਟ ਤੇ ਚਲੀ ਗਈ, ਉਹ ਫਾਈਲ ਬੰਦ ਹੋ ਗਈ ਜੀ। ਹੁਣ ਕੱਲ ਵਿਰਾਸਤੀ ਮਾਰਗ ਦੀ ਫਾਈਲ ਮੁੜ ਕੇ ਸਾਈਨ ਹੋਈ ਹੈ, ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰਾਸਤੀ ਮਾਰਗ ਦੀ ਫਾਈਲ ਸਾਈਨ ਕੀਤੀ ਹੈ, ਪਰ ਹੁਣ ਇਹ ਉਹ ਥਾਂ ਨਹੀਂ ਹੋਏਗਾ। ਅਨੰਦਪੁਰ ਸਾਹਿਬ ਦੇ ਵਿੱਚ ਕਿਲ੍ਹਾ ਆਨੰਦਗੜ੍ਹ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੀਸਗੰਜ ਸਾਹਿਬ, ਭੋਰਾ ਸਾਹਿਬ, ਇਹ ਜਿਹੜੇ ਇਤਿਹਾਸਕ ਗੁਰੂ ਘਰ ਨੇ, ਇਹਨਾਂ ਨੂੰ ਜੋੜਨ ਦੇ ਲਈ ਇੱਕ ਮਾਰਗ, ਜਿਹੜੇ ਰਸਤੇ ਨੇ ਉਹਨਾਂ ਨੂੰ ਸਿੱਧਾ ਕੀਤਾ ਜਾਊਗਾ, ਤਾਂ ਕਿ ਇਹ ਇੱਕੋ ਰਾਹ ਦੇ ਉੱਤੇ ਚੱਲ ਕੇ ਲੋਕ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਣ ਜੀ। ਦੇਖੋ, ਪੁਰਾਤਨ ਸ਼ਹਿਰ ਹੈ ਨਾ, ਭੀੜ ਭੜੱਕੇ ਵਾਲਾ ਸ਼ਹਿਰ ਹੈ, ਛੋਟੀਆਂ ਗਲੀਆਂ ਵਾਲਾ ਸ਼ਹਿਰ ਹੈ, ਬਿਲਕੁਲ ਬਾਜ਼ਾਰ ਟਾਈਟ ਨੇ, ਹਰੇਕ ਗਲੀ ਮੁਹੱਲੇ ਬਾਜ਼ਾਰ 'ਚ ਗੁਰੂ ਘਰ ਤੱਕ ਗੱਡੀ ਸਿੱਧੀ ਨਹੀਂ ਉਵੇਂ ਜਾ ਸਕਦੀ ਇੱਕੋ ਰਾਹ ਤੋਂ। ਸੋ ਇਸ ਲਈ ਜੇ ਇਹ ਤਰੀਕਾ ਕਰ ਅਪਣਾਇਆ ਜਾਂਦਾ, ਉਹ ਲੋਕ ਇਹਨੂੰ ਮਨਜ਼ੂਰ ਕਰਦੇ ਨੇ, ਸ਼੍ਰੋਮਣੀ ਕਮੇਟੀ ਸਾਥ ਦਿੰਦੀ ਹੈ, ਤਾਂ ਇਹ ਸੰਗਤ ਲਈ, ਆਉਣ ਵਾਲੀ ਸੰਗਤ ਲਈ ਸਹਾਈ ਹੋ ਸਕਦਾ। ਇਹਦੀ ਜ਼ਰੂਰਤ ਹੈ। ਕੇਸਗੜ੍ਹ ਸਾਹਿਬ ਤੋਂ ਸੀਸਗੰਜ ਸਾਹਿਬ ਲਈ ਪਹਿਲਾਂ ਵੀ ਇਹਨਾਂ ਨੇ ਮਾਰਗ ਖੋਲਿਆ ਸੀ, ਕੋਈ ਸਰਾਹ ਪਰੇ ਕਰਨੀ ਪਈ, ਕੁਝ ਦੁਕਾਨਾਂ ਆਪਣੀਆਂ ਹਟਾਉਣੀਆਂ ਪਈਆਂ, ਕੁਝ ਲੋਕਾਂ ਦੀਆਂ ਹਟਾਉਣੀਆਂ ਪਈਆਂ, ਉਹ ਕੁਝ ਹੋਇਆ, ਉਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਸੋ ਉਹਦੇ ਲਈ ਸ਼੍ਰੋਮਣੀ ਕਮੇਟੀ, ਐਸਜੀਪੀਸੀ ਤੇ ਸ਼ਹਿਰ ਵਾਸੀਆਂ ਦੇ ਸਾਥ ਦੀ ਲੋੜ ਹੈ। ਮੰਤਰੀ ਸਾਹਿਬ ਉੱਥੋਂ ਦੇ ਹਰਜੋਤ ਬੈਂਸ, ਉਹਨਾਂ ਦੀ ਖੁਦ ਦੀ ਇੱਛਾ ਹੈ। ਸੋ ਇਹ ਚੰਗਾ ਹੋਏਗਾ ਜੇਕਰ ਇਹਨੂੰ ਸਹੀ ਤਰੀਕੇ ਨਾਲ ਅਪਣਾ ਕੇ ਇਹ ਰਾਹ ਬਣ ਜਾਵੇ ਜੀ। ਇਹਦੇ ਵਿੱਚੋਂ ਹੀ ਉਹ ਕਹਿੰਦੇ ਵੀ ਅਸੀਂ ਸ਼ੰਭੂ ਬਾਰਡਰ ਤੇ ਵੀ ਇੱਕ ਸਵਾਗਤੀ ਗੇਟ ਬਣਾਉਣਾ। ਠੀਕ ਹੈ, ਉਹ ਵਿਰਾਸਤੀ ਸਵਾਗਤੀ ਗੇਟ ਹੋਊਗਾ ਸ਼ੰਭੂ ਬਾਰਡਰ ਤੇ, ਕਿ ਜਦੋਂ ਬੰਦਾ ਦਿੱਲੀ ਵਾਲੇ ਪਾਸਿਓਂ ਪੰਜਾਬ 'ਚ ਵੜੇ ਤਾਂ ਉਹਨੂੰ ਪਤਾ ਤਾਂ ਲੱਗੇ ਕਿ ਪੰਜਾਬ ਆ ਗਿਆ। ਉੱਥੇ ਉਹਦੀ ਧਾਰਮਿਕ ਦਿੱਖ, ਉਹਦੀ ਸੱਭਿਆਚਾਰਕ ਦਿੱਖ, ਉਹਦੀ ਸਾਡੀ ਭਾਸ਼ਾਈ ਦਿੱਖ ਹੈ ਨਾ, ਸਾਡਾ ਰਹਿਣ ਸਹਿਣ, ਖਾਣ ਪੀਣ, ਸਾਰੀ ਚੀਜ਼ ਦਾ ਪ੍ਰਗਟਾਵਾ ਉਹ ਸਿੰਬੋਲਿਕ ਉਹ ਗੇਟ ਕਰਦਾ ਹੋਵੇ। ਮੁੱਢਲਾ ਅੰਦਾਜ਼ਾ ਜੀ 12 ਕਰੋੜ ਰੁਪਇਆ ਖਰਚਣਾ ਉਹਦੇ ਤੇ। ਠੀਕ ਹੈ ਜੀ। 12 ਕਰੋੜ ਖਰਚਣ ਤੋਂ ਪਹਿਲਾਂ ਤੁਹਾਨੂੰ ਗਡਕਰੀ ਤੋਂ ਮਨਜ਼ੂਰੀ ਵੀ ਲੈਣੀ ਪੈਣੀ ਹੈ ਨਾ, ਨੈਸ਼ਨਲ ਹਾਈਵੇ ਉਸ ਨਾਤੇ ਮਨਜ਼ੂਰੀ ਉੱਥੋਂ ਲੈ ਕੇ ਸਾਰਾ ਕੁਝ ਹੋਣਾ। ਉਹਦੀ ਹਾਈਟ ਉਨੀ ਬੜੀ ਚਾਹੀਦੀ ਹੈ ਕਿ ਜਿੱਡੇ ਵੱਡੇ ਟਰਾਲੇ ਸਾਰਾ ਕੁਝ ਲੰਘਦਾ ਹੈ, ਉਸ ਹਿਸਾਬ ਨਾਲ ਵੀ। ਹੁਣ ਇਹ ਦੋਵੇਂ ਚੀਜ਼ਾਂ ਚੰਗੀਆਂ ਲੱਗਦੀਆਂ, ਸਵਾਗਤ ਕਰਨੀਆਂ ਬਣਦੀਆਂ ਜੇ ਸਰਕਾਰ ਇਸ ਤਰੀਕੇ ਕਰਨ ਨਾਲ ਅੱਗੇ ਵਧਦੀ ਹੈ। ਇਹ ਚੰਗਾ ਸਿੰਬਲ ਹੈ। ਬਸ ਇੱਕੋ ਖਰਚਾ ਹੈ ਪ੍ਰਵੀਨ ਜੀ, ਕਿ ਜਿਹੜੀ ਸਰਕਾਰ ਦੇ ਰਾਜ ਦੇ ਵਿੱਚ ਰੈਲੀਆਂ ਲਈ ਕੁਰਸੀਆਂ ਟੈਂਟ ਤੱਕ ਦਿੱਲੀ ਤੋਂ ਆਉਂਦੇ ਨੇ, ਬਿਲਕੁਲ ਸਹੀ ਹੈ, ਜਿਨ੍ਹਾਂ ਦੇ ਰਾਜ ਦੇ ਵਿੱਚ ਤੰਬੂ ਤੱਕ ਦਿੱਲੀ ਤੋਂ ਆਉਂਦੇ ਨੇ, ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੇ ਦਿਹਾੜੇ ਨੂੰ ਸਮਰਪਿਤ ਵਿਧਾਨ ਸਭਾ ਦੇ ਸੈਸ਼ਨ ਦੇ ਲਈ ਵੀ ਸੈਸ਼ਨ ਦਾ
ਸਾਰਾ ਢਾਂਚਾ ਵੀ ਬਾਹਰੋਂ ਬਣਦਾ ਹੈ। ਜਿਹੜੇ ਕਹਿੰਦੇ ਪੰਜਾਬ ਤੀਰਥ ਯਾਤਰਾ ਬੱਸਾਂ ਬਾਹਰਲੀਆਂ ਆਉਂਦੀਆਂ ਨੇ, ਪੰਜਾਬ ਤੀਰਥ ਯਾਤਰਾ ਦਾ ਚੇਅਰਮੈਨ ਬਾਹਰ ਤੋਂ ਲੱਗਦਾ ਹੈ, ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਬਾਹਰੋਂ ਲੱਗਦਾ ਹੈ ਨਾ, ਸਿੱਖਿਆ ਬੋਰਡ ਦਾ ਚੇਅਰਮੈਨ ਬਾਹਰੋਂ ਲੱਗਦਾ ਹੈ, ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਬਾਹਰੋਂ ਲੱਗਦਾ ਹੈ, ਸਾਰੇ ਠੇਕੇ, ਪ੍ਰੋਡਕਟ, ਬੈਨਰ, ਪੋਸਟਰ ਲਾਉਣ ਦੇ ਠੇਕੇ ਬਾਹਰਲਿਆਂ ਨੂੰ ਜਾਂਦੇ ਨੇ। ਸਹੀ ਹੈ। ਇਹ ਵਿਰਾਸਤੀ ਮਾਰਗ ਤੋਂ ਲੈ ਕੇ ਵਿਰਾਸਤੀ ਗੇਟ, ਚਾਹੇ ਉਹ 12 ਕਰੋੜ ਹੋਵੇ ਚਾਹੇ 10 ਕਰੋੜ ਹੋਵੇ, ਉਹ ਸਾਰੇ ਠੇਕੇ ਬਾਹਰਲਿਆਂ ਨੂੰ ਦੇਣ ਦੀ ਤਿਆਰੀ ਤਾਂ ਨਹੀਂ ਕਿਤੇ। ਸਹੀ ਹੈ। ਗੁਰੂ ਦੇ ਨਾਂ ਤੇ, ਵਿਰਾਸਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਸੱਭਿਆਚਾਰ ਦੇ ਨਾਂ ਤੇ ਵੀ ਪਾਰਟੀ ਫੰਡ ਦਾ ਨਹੀਂ ਇਕੱਠਾ ਕਰਨਾ, ਬਸ ਇਹ ਨਿਗਾਹ ਰੱਖਣ ਦੀ ਲੋੜ ਹੈ, ਨਹੀਂ ਇਹ ਕੰਮ ਕਾਬਲੇ ਤਾਰੀਫ ਹੈ। ਜੀ ਬਿਲਕੁਲ। ਹੁਣ ਇਹ ਤਾਂ ਹੋਣਾ ਤਾਂ ਚਾਹੀਦਾ ਜੀ। ਦੇਖੋ, ਹਰ ਇੱਕ ਰਾਜ ਦਾ ਆਪਣਾ ਇੱਕ ਸੱਭਿਆਚਾਰ ਆ, ਆਪਣੀ ਬੋਲੀ, ਆਪਣਾ ਇੱਕ ਪਹਿਰਾਵਾ, ਆਪਣਾ ਵਿਰਸਾ ਹੋਣਾ ਤਾਂ ਚਾਹੀਦਾ। ਸਾਰੇ ਐਂਟਰੀ ਗੇਟਾਂ ਤੇ ਹੋ ਜਾਵੇ, ਪਰ ਬਸ਼ਰਤੇ ਇਹ ਆ ਵੀ ਵਿੱਚ ਕੋਈ ਕਮਿਸ਼ਨ ਦੀ, ਦਲਾਲੀ ਦੀ ਕੋਈ ਉਹ ਬੋ ਨਾ ਆਵੇ। ਉਹ ਇਹ ਹੈ ਵੀ ਪੰਜਾਬ ਦਾ ਸਰਮਾਇਆ ਪੰਜਾਬ ਦੇ ਵਾਂਗੂ ਹੀ ਲੱਗੇ, ਪੰਜਾਬ ਦੇ ਵਿੱਚੋਂ ਹੀ ਲੱਗੇ ਤਾਂ ਵਧੀਆ। ਅਗਲੀ ਗੱਲ ਜਾਂਦੇ ਜਾਂਦੇ ਕਰੀਏ ਕਾਕਰੋਚਾਂ ਦੀ। ਕਹਿੰਦੇ ਦਿੱਲੀ ਏਅਰਪੋਰਟ ਤੇ ਇਕੱਠੇ ਹੋ ਰਹੇ ਆ ਤੇ ਸਰਕਾਰ ਦਾ ਵੀ ਫਿਕਰ ਵਧਿਆ, ਸਰਕਾਰ ਕਿਤੇ ਸਪਰੇਅ ਸਪਰੂਈ ਨਾ ਕਰਾ ਦੇ ਇਹਨਾਂ ਤੇ। ਪ੍ਰਵੀਨ ਜੀ, ਅੱਜ ਸਾਡੇ 5 ਜੂਨ ਚੜ੍ਹੀ ਹੈ ਜੀ, ਸਵੇਰੇ 6 ਜੂਨ ਚੜ੍ਹਨੀ ਹੈ ਸਾਡੇ, ਅੱਜ ਹੁਣ ਤੋਂ 24 ਘੰਟਿਆਂ ਬਾਅਦ ਲਗਭਗ ਜੀ। ਤੇ ਉਸ ਤਰੀਕਾ ਕਰਨ ਨਾਲ ਦੇਖਿਆ ਜਾ ਰਿਹਾ ਕਿ ਉਹਨੇ ਅਭਿਸ਼ੇਕ ਹੈ, ਕੀ ਹੈ, ਅਭਿਜੀਤ ਦੀਪ ਕੇ ਹੈ, ਕੀ ਨਾਮ ਉਹਦਾ ਮੁੰਡੇ ਦਾ? ਹਾਂਜੀ, ਅਭਿਜੀਤ ਦੀਪ ਕੇ। ਹਾਂ, ਉਹ ਕਹਿੰਦਾ ਵੀ ਮੈਂ 6 ਤਰੀਕ ਨੂੰ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਉਤਰਨਾ ਜੀ, ਤੇ ਤੁਸੀਂ ਸਾਰੇ ਆ ਜਾਓ, ਆਪਾਂ ਇੱਥੋਂ ਹੀ ਇਕੱਠਿਆਂ ਮਾਰਚ ਕਰਦੇ ਆ ਜਾਣਾ, ਤੇ ਆਪਾਂ ਸਿੱਖਿਆ ਤੰਤਰ ਤੇ ਜੋ ਹੋ ਰਿਹਾ ਉਹਦੇ ਖਿਲਾਫ ਆਪਾਂ ਪ੍ਰੋਟੈਸਟ ਕਰਨਾ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜਿੰਨੀ ਤੇਜ਼ੀ ਨਾਲ ਫਾਲੋਅਰ ਵਧੇ ਸੀ ਸੋਸ਼ਲ ਪਲੇਟਫਾਰਮਾਂ ਤੇ, ਕਿ ਓਡੀ ਗਿਣਤੀ ਦੇ ਵਿੱਚ ਉੱਥੇ ਉਹਦੇ ਸਮਰਥਕ ਇਕੱਠੇ ਹੁੰਦੇ। ਪਹਿਲੀ ਗੱਲ ਤਾਂ ਇਹ ਦੇਖਣੀ ਹੋਊਗੀ। ਸਹੀ ਹੈ, ਸਹੀ, ਬਿਲਕੁਲ। ਇਹ ਹੁਣ ਸੋਸ਼ਲ ਮੀਡੀਆ ਤੇ ਧਰਾਤਲ ਫਰਕ ਵੀ ਹੁੰਦਾ ਹੈ, ਤੇ ਪਰ ਅਸੀਂ ਇਹ ਅਸਰ ਕਿਤੇ ਨਾ ਕਿਤੇ ਨੇਪਾਲ ਵਾਲੇ ਪਾਸੇ ਦੇਖਿਆ ਵੀ ਹੈ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇੱਥੇ ਕਿੰਨੀ ਉਹਨੇ, ਪਰ ਕੁਝ ਆਪਣੇ ਬੁਲਾਰੇ, ਕੁਝ ਮੁੱਢਲੇ ਲੀਡਰ ਹੈ ਨਾ, ਉਹ ਤਾਇਨਾਤ ਵੀ ਕਰਤੇ, ਨਿਯੁਕਤੀਆਂ ਕਰਤੀਆਂ, ਤੇ ਉਹ ਸਾਹਮਣੇ ਵੀ ਆ ਗਏ। ਹਾਂਜੀ। ਸੋ ਹੁਣ ਕੁਝ ਧਿਰਾਂ ਇਹਦੇ ਵਿੱਚੋਂ ਦੇਖ ਰਹੀਆਂ ਕਿ ਜੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗ ਰਿਹਾ ਤਾਂ ਕਿਤੇ ਇੱਕ ਹੋਰ ਧਿਰਤਾ ਨਹੀਂ ਪੈਦਾ ਕੀਤੀ ਜਾ ਰਹੀ, ਤਾਂ ਕਿ ਹੈ ਨਾ ਕਾਂਗਰਸ ਮੁਕਤ ਵਾਲਾ ਜਿਹੜਾ ਫਾਰਮੂਲਾ ਬੀਜੇਪੀ ਦਾ ਉਹ ਵੀ ਚੱਲਦਾ ਰਹੇ। ਪਰ ਦੱਸਣ ਵਾਲੇ ਤਾਂ ਵੀ ਦੱਸਦੇ ਨੇ ਕਿ ਫਿਕਰ ਤਾਂ ਬੀਜੇਪੀ ਨੂੰ ਵੀ ਵਧਿਆ ਹੋਇਆ ਇਹਦੇ ਨਾਲ। ਫਿਰ ਜੇ ਉਹਨਾਂ ਦਾ ਫਿਕਰ ਵਧਿਆ, ਫਿਰ ਕੀ ਉਹਨਾਂ ਦੀ ਪੈਦਾਇਸ਼ ਨਹੀਂ, ਕਿਸੇ ਹੋਰ ਦੀ ਪੈਦਾਇਸ਼ ਹੈ, ਕਿਉਂਕਿ ਪੁਰਾਣਾ ਸੰਬੰਧ ਉਹਦਾ ਕਿਤੇ ਨਾ ਕਿਤੇ ਇਹ ਆਮ ਆਦਮੀ ਪਾਰਟੀ ਨਾਲ ਵੀ ਰਿਹਾ, ਇਹਨਾਂ ਲਈ ਕੰਮ ਕੀਤਾ ਉਹਨੇ ਪੁਰਾਣਾ। ਸੋ ਇਸ ਲਈ ਇੱਕ ਹੀ ਬੀਜੇਪੀ ਦਾ ਫਿਕਰ ਇਹ ਹੈ ਕਿ ਇੱਧਰ ਹੋਵੇ। ਕੀ ਰਾਹੁਲ ਗਾਂਧੀ ਵੀ ਉਹਦੇ ਨਾਲ ਤਾਲਮੇਲ ਕਰ ਸਕਦੇ ਨੇ, ਉਹਦੇ ਨਾਲ ਸੰਪਰਕ ਚ ਨੇ ਕੁਝ, ਇਸ ਲਈ ਆਮ ਆਦਮੀ ਪਾਰਟੀ ਦਾ ਫਿਕਰ। ਕੁੱਲ ਮਿਲਾ ਕੇ ਸਾਰੀਆਂ ਰਾਜਨੀਤਿਕ ਧਿਰਾਂ ਦੁਵਿਧਾ ਚ ਨੇ ਅਜੇ, ਤੇ ਮੀਡੀਆ ਵੀ ਦੁਵਿਧਾ ਦੇ ਵਿੱਚ ਹੈ। ਕਿਸੇ ਨੂੰ ਸਪਸ਼ਟਤਾ ਨਹੀਂ ਕਿ ਉਹਨੇ ਕਿਹੜਾ ਰਾਗ ਤਿਆਰ ਕਰਨਾ, ਕਿਹੜੀ ਧਿਰ ਦਾ ਰਾਗ ਤਿਆਰ ਕਰਨਾ। ਪਰ ਪਹਿਲਾਂ ਤਾਂ ਇਹ ਦੇਖਣ ਹੋਊਗਾ ਕਿ ਸਵੇਰ ਨੂੰ ਇਕੱਠੇ ਕਿੰਨੇ ਹੁੰਦੇ ਨੇ, ਉਹ ਤੋਂ ਬਾਅਦ ਦੀਆਂ ਗੱਲਾਂ। ਜੀ ਸਹੀ ਹੈ, ਬਿਲਕੁਲ। ਆਮ ਆਦਮੀ ਪਾਰਟੀ ਦੀ ਜਿਹੜੀ ਸਿਆਸੀ ਸ਼ੁਰੂਆਤ ਆ ਕਾਂਗਰਸ ਦੇ ਨਾਲ ਗੱਠਜੋੜ ਤੋਂ ਹੀ ਹੋਈ ਸੀਗੀ ਦਿੱਲੀ ਦੇ ਵਿੱਚ। ਸੋ ਕਾਂਗਰਸ ਜਨਮ ਵੀ ਇਹਨਾਂ ਦੇ ਖਿਲਾਫ ਹੀ ਹੋਇਆ ਸੀ, ਜਨਮ ਵੀ ਇਹਨਾਂ ਦੇ ਖਿਲਾਫ ਹੀ ਹੋਇਆ ਸੀ, ਬਿਲਕੁਲ ਸਹੀ ਹੈ। ਸੋ ਦੇਖਦੇ ਹਾਂ ਇੱਥੇ ਕੀ ਬਣਦਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।